ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 16 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇ ਇਸ ਮੌਕੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਮਦਦ ਕਰਦੇ ਨੇ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। ਟੇਟਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਨਾ 4159090503। ਗੁਰਪਾਲ ਸਿੰਘ, ਸਪ੍ਰਿੰਗਫੀਲਡ ਵਰਜੀਨੀਆ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਬਲ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇਜ਼ਰਾਈਲ ਦੀ ਜਿਹੜੀ ਵਾਰ ਕੈਬਨਿਟ ਆ, ਉਹਨਾਂ ਨੇ ਤੀਜੀ ਮੀਟਿੰਗ ਕੀਤੀ ਹੈਗੀ ਆ ਵੀ ਇਰਾਨ ਦੇ ਜੋ ਅਟੈਕ ਕੀਤਾ ਸੀ ਇਜ਼ਰਾਈਲ ਦੇ ਉੱਤੇ, ਉਹਦਾ ਰਿਸਪੌਂਸ ਦਿੱਤਾ ਜਾਣਾ ਜਾਂ ਨਹੀਂ। ਤੇ ਕਹਿੰਦੇ ਪਈ ਉਹ ਡਿਵਾਈਡਡ ਹੈਗੀ ਆ। 50% ਕਹਿ ਰਿਹਾ ਵੀ ਰਿਸਪੌਂਸ ਦੇਣਾ ਚਾਹੀਦਾ, 50% ਕਹਿੰਦੇ ਆ ਵੀ ਨਹੀਂ ਦੇਣਾ ਚਾਹੀਦਾ। ਪਰ ਮਿਲਟਰੀ ਚੀਫ ਆਫ ਸਟਾਫ ਜੋ ਹਰਜ਼ੀ ਹਲੇ ਵੀ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ 300 ਤੋਂ ਵੱਧ ਜਿਹੜੀਆਂ ਮਿਜ਼ਾਈਲ, ਕਰੂਜ਼ ਮਿਸਲ ਤੇ ਡਰੋਨ ਇਰਾਨ ਤੋਂ ਇਜ਼ਰਾਈਲ ਦੀ ਟੈਰੀਟਰੀ ਦੇ ਵਿੱਚ ਸਿੱਟੇ ਗਏ ਸੀ। ਉਹਨਾਂ ਨੂੰ ਅਸੀਂ ਪੂਰੇ ਡਿਟੇਲ ਦੇ ਵਿੱਚ ਉਹਦਾ ਜਿਹੜਾ ਰਿਸਪੌਂਸ ਆ ਉਹ ਦੇਵਾਂਗੇ। ਈਵਨ ਦੋ ਕਿਸੇ ਤਰ੍ਹਾਂ ਦੀ ਕੋਈ ਮੌਤ ਨਹੀਂ ਹੋਈ ਹੈਗੀ, ਬਹੁਤ ਘੱਟ ਡੈਮੇਜ ਹੋਇਆ ਆ। ਏਅਰ ਡਿਫੈਂਸ ਤੇ ਕਾਊਂਟਰ ਮੇਜਰਸ ਜੋ ਇਜ਼ਰਾਈਲ ਦੇ ਜਾਂ ਇਹਨਾਂ ਦੇ ਐਲਾਈਜ਼ ਦੇ ਸੀ, ਪਲੱਸ US ਨੇ ਉਹਨਾਂ ਦੀ ਹੈਲਪ ਕੀਤੀ ਹੈਗੀ ਆ, ਉਹਦੇ ਕਰਕੇ ਬਚ ਗਏ ਹੈਗੇ ਆ। ਇਰਾਨ ਵਾਲਿਆਂ ਨੇ ਇਹ ਜੋ ਅਟੈਕ ਕੀਤਾ ਸੀ, ਇਹ ਰਿਟੈਲੀਏਸ਼ਨ ਦੇ ਵਿੱਚ ਕੀਤਾ ਸੀ, ਜਿਸ ਟਾਈਮ ਦੇ ਉੱਤੇ ਡਿਮਾਸਕਸ ਦੇ ਵਿੱਚ ਅਪ੍ਰੈਲ 1 ਨੂੰ ਇਜ਼ਰਾਈਲ ਵਾਲਿਆਂ ਨੇ ਜੋ ਇਰਾਨ ਦੀ ਅੰਬੈਸੀ ਦੀ ਇੱਕ ਬਿਲਡਿੰਗ ਸੀ ਉਹਦੇ ਤੇ ਜਿਹੜੀ ਮਿਜ਼ਾਈਲ ਸਿੱਟੀ ਸੀ, ਜਿਹਦੇ ਨਾਲ ਉਹਨਾਂ ਦੇ 2 ਜਨਰਲ ਮਾਰੇ ਗਏ ਸੀ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੂੰ ਵੀਕਐਂਡ ਦੇ ਦੌਰਾਨ ਇਹ ਕਿਹਾ ਸੀ ਵੀ ਕਿਸੇ ਤਰ੍ਹਾਂ ਦੇ ਕਾਊਂਟਰ ਅਟੈਕ ਦੇ ਵਿੱਚ ਪਾਰਟਿਸਿਪੇਟ ਨਾ ਕਰੋ। ਯੂਰਪੀਅਨ ਐਲੀਜ਼ ਤੇ ਵਾਸ਼ਿੰਗਟਨ ਦੋਨੋਂ ਹੀ ਜਿਹੜੇ ਚਾਹ ਰਹੇ ਆ ਵੀ ਕਿਸੇ ਤਰ੍ਹਾਂ ਦੀ ਜਿਹੜੀ ਆ ਰਿਸਪੌਂਸ ਨਹੀਂ ਹੋਣਾ ਚਾਹੀਦਾ, ਪਰ ਪੋਲੀਟੀਕਲ ਸੈਂਕਸ਼ਨਸ ਇਰਾਨ ਦੇ ਅਗੇਂਸਟ ਹੋਣੀਆਂ ਚਾਹੀਦੀਆਂ, ਉਹਦੇ ਉੱਤੇ ਉਹ ਵਰਕਆਊਟ ਕਰ ਰਹੇ ਹੈਗੇ ਆ। ਇਜ਼ਰਾਈਲ ਦੇ ਫੋਰਨ ਮਿਨਿਸਟਰ ਇਜ਼ਰਾਈਲ ਕੈਟਸ, ਉਹਨਾਂ ਨੇ ਕਿਹਾ ਵੀ ਅਸੀਂ 32 ਕੰਟਰੀਆਂ ਨੂੰ ਲਿਖ ਰਹੇ ਹੈਗੇ ਆ ਜੋ ਇਰਾਨ ਦਾ ਮਿਸਲ ਪ੍ਰੋਗਰਾਮ ਹੈਗਾ ਆ ਉਹਦੇ ਉੱਤੇ ਸੈਂਕਸ਼ਨਸ ਲਾਈਆਂ ਜਾਣ। ਟ੍ਰੈਜਰੀ ਸੈਕਟਰੀ US ਦੇ ਜੈਨਟ ਜੈਲਨ ਆ, ਉਹਨਾਂ ਨੇ ਕਿਹਾ ਆ ਵੀ ਸੈਂਕਸ਼ਨਸ ਨੂੰ ਯੂਜ਼ ਕੀਤਾ ਜਾਊਗਾ ਤੇ ਅਸੀਂ ਐਲਾਈਜ਼ ਜੋ ਸਾਡੇ ਜਿਹੜੇ ਦੋਸਤ ਮੁਲਕ ਹੈਗੇ ਆ ਉਹਨਾਂ ਦੇ ਨਾਲ ਵਰਕਆਊਟ ਕਰਾਂਗੇ। ਇਹ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਦੱਸਿਆ ਹੈਗਾ। ਕਹਿੰਦੇ ਵੀ ਇਰਾਨ ਦੀਆਂ ਜੋ ਟੈਰਰਿਸਟ ਫਾਈਨਾਂਸਿੰਗ ਹੈਗੀ ਆ ਉਸ ਨੂੰ ਪੂਰੀ ਤਰ੍ਹਾਂ ਅਸੀਂ ਬੰਦ ਕਰਾਂਗੇ। ਯੂਰਪੀਅਨ ਯੂਨੀਅਨ ਦੇ ਫੋਰਨ ਮਿਨਿਸਟਰ ਨੇ ਵੀਡੀਓ ਮੀਟਿੰਗ ਜਿਹੜੀ ਕੀਤੀ ਹੈਗੀ ਆ ਮਿਡਲ ਈਸਟ ਦੇ ਵਿੱਚ, ਜਰਮਨ ਨੇ ਵੀ ਕੈਂਪੇਨ ਕੀਤਾ ਸੀ ਫਰਾਂਸ ਦੇ ਨਾਲ ਮਿਲ ਕੇ, ਯੂਰਪੀਅਨ ਯੂਨੀਅਨ ਪਾਰਟਨਰਸ ਦੇ ਨਾਲ, ਵੀ ਇਰਾਨ ਦੇ ਉੱਤੇ ਸੈਂਕਸ਼ਨਸ ਲਾਈਆਂ ਜਾਣ। ਜਰਮਨ ਦੇ ਫੋਰਨ ਮਿਨਿਸਟਰ ਐਨਾਲੀਨਾ ਵਾਇਰਵੋਕ, ਉਹਨਾਂ ਨੇ ਇਹ ਕਿਹਾ ਹੈ ਵੀ ਬਹੁਤ ਸਾਰੇ ਯੂਰਪੀਅਨ ਯੂਨੀਅਨ ਦੇ ਜਿਹੜੇ ਮੈਂਬਰਸ ਆ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਆ ਵੀ ਜੋ ਇਰਾਨ ਦੇ ਅਗੇਂਸਟ ਸੈਂਕਸ਼ਨਸ ਆ ਉਹਨਾਂ ਨੂੰ ਐਕਸਟੈਂਡ ਕੀਤਾ ਜਾਊਗਾ। ਤੇ ਉਹ ਕਹਿੰਦੇ ਵੀ ਮੈਂ ਇਜ਼ਰਾਈਲ ਨੂੰ ਵੀ ਜਿਹੜੇ ਆ ਉਹ ਲੀਡ ਕਰਨ ਉਹਨਾਂ ਨੂੰ ਮਿਲਣ ਜਾ ਰਹੇ ਆ ਤਾਂ ਕਿ ਇਹ ਜ਼ਿਆਦਾ ਲੜਾਈ ਵਧੇ ਨਾ। ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਨੇ ਵੀ ਇਹ ਕਿਹਾ ਵੀ ਗਰੁੱਪ ਆਫ 7 ਮੇਜਰ ਡੈਮੋਕ੍ਰੇਸੀਜ਼ ਕੰਮ ਕਰ ਰਹੀਆਂ ਆ ਇਰਾਨ ਦੇ ਅਗੇਂਸਟ। ਇਟਲੀ ਜਿਹਦੇ ਕੋਲ G7 ਦੀ ਪ੍ਰੈਜ਼ੀਡੈਂਸੀ ਆ, ਉਹਨਾਂ ਨੇ ਇਹ ਕਿਹਾ ਵੀ ਜੇ ਨਵੀਆਂ ਸੈਂਕਸ਼ਨਸ ਲਾਈਆਂ ਗਈਆਂ ਇਹ ਟਾਰਗੇਟ ਇੰਡੀਵਿਜੂਅਲਸ ਨੂੰ ਹੋਊਗੀਆਂ।
ਦੂਸਰੇ ਪਾਸੇ ਇਰਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਅਲੀ ਵਗੇਰੀ ਕਾਨੀ ਨੇ ਇਹ ਕਿਹਾ ਆ ਵੀ ਜੇ ਇਜ਼ਰਾਈਲ ਵਾਲਿਆਂ ਨੇ ਸਾਡੇ ਤੇ ਅਟੈਕ ਕੀਤਾ ਤੇ ਉਸ ਦਾ ਜਿਹੜਾ ਕਾਊਂਟਰ ਅਟੈਕ ਆ ਅਸੀਂ ਸੈਕਿੰਡਸ ਦੇ ਵਿੱਚ ਕਰਾਂਗੇ ਤੇ 12 ਦਿਨ ਅਸੀਂ ਵੇਟ ਨਹੀਂ ਕਰਾਂਗੇ ਜਿਸ ਤਰ੍ਹਾਂ ਪਿਛਲੀ ਵਾਰੀ ਹੋਇਆ ਹੈਗਾ ਆ। ਇਹ ਮਸਲਾ ਜਿਹੜਾ ਆ ਉਹ ਦੇਖੋ ਅੱਗੇ ਕਿਸ ਪਾਸੇ ਵੱਲ ਨੂੰ ਵੱਧਦਾ ਆ, ਪਰ ਇੱਕ ਚੀਜ਼ ਜਿਹੜੀ ਜ਼ਰੂਰ ਆਪਾਂ ਦੇਖ ਰਹੇ ਆ ਵੀ ਇਸ ਟਾਈਮ ਸਾਰਿਆਂ ਦੀ ਟਰਾਈ ਇਹੀ ਆ ਵੀ ਇੱਥੇ ਜੋ ਸਿਚੁਏਸ਼ਨ ਆ ਉਹ ਕਾਬੂ ਦੇ ਵਿੱਚ ਹੀ ਜਿਹੜੀ ਉਹ ਰਵੇ। ਨੇਤਨਯਾਹੂ ਦੇ ਉੱਤੇ ਜਿਹੜੇ ਆਪੋਜੀਸ਼ਨ ਲੀਡਰ ਦੇ ਹੈਗੇ ਆ ਉੱਥੇ ਦੇ ਇਜ਼ਰਾਈਲ ਦੇ ਯਾਰੀਡ ਲੈਪਿਡ, ਉਹਨਾਂ ਨੇ ਕਿਹਾ ਆ ਵੀ ਇਹ ਆਪਣੇ ਆਪ ਨੂੰ ਮਿਸਟਰ ਸਿਕਿਉਰਿਟੀ ਅਖਵਾਉਣ ਵਾਲਾ ਬੰਦਾ ਆ, ਪਰ ਇਹਨੇ ਹਰ ਇੱਕ ਪਾਸੇ ਇਜ਼ਰਾਈਲ ਦੇ ਵਿੱਚ ਖੰਡਰ ਬਣਵਾ ਦੇਣੇ ਆ ਤੇ ਇਜ਼ਰਾਈਲ ਦੀ ਡਿਟਰੈਂਸ ਦੀ ਟੋਟਲ ਲਾਸ ਆ। ਇਹ ਉਸ ਨੂੰ ਉਕਸਾ ਰਹੇ ਆ ਵੀ ਹਮਲਾ ਜਿਹੜਾ ਆ ਇਰਾਨ ਦੇ ਉੱਤੇ ਜਿਹੜਾ ਹੋਰ ਕੀਤਾ ਜਾਵੇ। ਸੋ ਹਾਲਾਤ ਇੱਥੇ ਤੱਕ ਪਹੁੰਚੇ ਆ ਵੀ ਉੱਥੋਂ ਦਾ ਜਿਹੜਾ ਪ੍ਰੈਜ਼ੀਡੈਂਟ ਆ ਇਜ਼ਰਾਈਲ ਦਾ, ਉਹ ਹਮਲੇ ਦੇ ਉਲਟ ਆ। ਵਾਰ ਕੈਬਨਿਟ ਨੇ ਜਿੱਦਾਂ ਦੱਸਿਆ ਵੀ ਤੀਜੀ ਦਿਨ ਲਗਾਤਾਰ ਇਹ ਮੀਟਿੰਗ ਚੱਲੀ ਆ, ਇਹ ਹੋਈ ਆ, ਪਰ ਅਜੇ ਵੀ ਕੋਈ ਨਿਕਲ ਨਹੀਂ ਰਿਹਾ। ਪ੍ਰੈਜ਼ੀਡੈਂਟ ਬਾਈਡਨ ਤੋਂ ਲੈ ਕੇ ਵੈਸਟ ਦੇ ਜਿੰਨੇ ਵੀ ਮੁਲਕ ਆ ਜਾਂ ਉਹਨਾਂ ਦੇ ਸਾਥੀ ਆ ਇਜ਼ਰਾਈਲ ਦੇ, ਉਹਨਾਂ ਸਾਰਿਆਂ ਨੇ ਹੀ ਨੇਤਨਯਾਹੂ ਨੂੰ ਇਤਮਾਨਾਨ ਦੇ ਨਾਲ ਜਿਹੜਾ ਆ ਸੋਚ ਸਮਝ ਕੇ ਅਗਲੇ ਸਟੈਪ ਚੱਕਣ ਦੀ ਗੱਲ ਕੀਤੀ ਆ। ਤੇ ਅਮਰੀਕਾ ਨੇ ਤਾਂ ਇਹ ਕਲੀਅਰ ਕਰ ਦਿੱਤਾ ਵੀ ਹਾਂ 300 ਜਿਹੜੀਆਂ ਮਿਜ਼ਾਈਲਸ ਤੇ ਡਰੋਨ ਆਏ ਸੀ ਉਹਦੇ ਵਿੱਚ ਤਾਂ ਅਸੀਂ ਮਦਦ ਕੀਤੀ ਆ, ਪਰ ਜੇ ਤੁਸੀਂ ਚਾਹੁੰਦੇ ਆ ਵੀ ਕੋਈ ਅਫੈਂਸਿਵ ਉਹਨਾਂ ਦੇ ਉਲਟ ਕਰਨਾ ਆ ਤਾਂ ਉਹਦੇ ਵਿੱਚ ਅਮਰੀਕਾ ਜਿਹੜਾ ਆ ਉਹ ਸਾਥ ਨਹੀਂ ਦੇਵੇਗਾ। ਅਮਰੀਕਾ ਨੇ ਆਪਣੇ ਜਿਹੜੇ ਜੰਗੀ ਬੇੜੇ ਆ ਉਹ ਵੀ ਇਰਾਨ ਦੇ ਇਰਦ ਗਿਰਦ ਉੱਥੇ ਪਾਣੀਆਂ ਦੇ ਵਿੱਚ ਬੀੜ ਦਿੱਤੇ ਸੀ। ਉਸ ਦੇ ਨਾਲ ਨਾਲ ਜਿਹੜੀ ਏਅਰ ਸਪੋਰਟ ਵੀ ਜਿਹੜੀ ਆ ਇਜ਼ਰਾਈਲ ਨੂੰ ਪੂਰੀ ਦਿੱਤੀ ਸੀ ਇਹ ਡਰੋਨਸ ਤੇ ਮਿਜ਼ਾਈਲਸ ਨੂੰ ਰਸਤੇ ਵਿੱਚ ਨਸ਼ਟ ਕਰਨ ਦੇ ਲਈ। ਸੋ ਹੁਣ ਅੱਗੇ ਜਿਹੜਾ ਆ ਇਹ ਦੇਖਦੇ ਆ ਕੀ ਬਣਦਾ ਹੈਗਾ ਆ। ਤੇ ਪ੍ਰੈਜ਼ੀਡੈਂਟ ਬਾਈਡਨ ਬਾਰ-ਬਾਰ ਜਿਹੜਾ ਉਹ ਕਹਿ ਰਹੇ, ਯੂਐਸ ਲੀਡਰ ਜਿਹੜੇ ਬਾਈਡਨ ਆ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਵੀ ਆਇਰਨ ਕਲੈਡ ਕਮਿਟਮੈਂਟ ਆ ਵੀ ਅਸੀਂ ਹਰ ਇੱਕ ਤਰੀਕੇ ਦੇ ਨਾਲ ਇਜ਼ਰਾਈਲ ਦੇ ਨਾਲ ਹੈਗੇ ਆ, ਪਰ ਕਿਸੇ ਵੀ ਤਰੀਕੇ ਦੇ ਓਫੈਂਸਿਵ ਆਪਰੇਸ਼ਨ ਇਰਾਨ ਦੇ ਉਲਟ ਉਸ ਵਿੱਚ ਉਹ ਬਿਲਕੁਲ ਵੀ ਸਾਥ ਜਿਹੜਾ ਉਹ ਨਹੀਂ ਦੇਣਗੇ। ਯੂਰਪ, ਏਸ਼ੀਆ ਪੈਸੀਫਿਕ, ਮਿਡਲ ਈਸਟ ਸਾਰਿਆਂ ਨੇ ਹੀ ਸ਼ਾਂਤੀ ਬਣਾਉਣ ਦੀ ਹੀ ਜਿਹੜੀ ਗੱਲ ਆ ਉੱਥੇ ਆਖੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ ਜੋ ਡੈਨਮਾਰਕ ਤੋਂ ਆ ਰਹੀ ਹੈ। ਕੋਪਨਹੈਗਨ ਉੱਥੇ ਦੀ ਜਿਹੜੀ ਸਟਾਕ ਮਾਰਕੀਟ ਦੀ ਬਹੁਤ ਪੁਰਾਣੀ ਹਿਸਟੋਰੀਕਲ ਬਿਲਡਿੰਗ 400 ਸਾਲ ਪੁਰਾਣੀ, ਜਿਹਦੇ ਵਿੱਚ ਉਹਨਾਂ ਨੇ ਆਪਣਾ ਪੂਰੀ ਕਲਚਰਲ ਹਿਸਟਰੀ ਰੱਖੀ ਹੋਈ ਸੀ, ਉਸ ਨੂੰ ਅੱਗ ਲੱਗ ਗਈ। 17th ਸੈਂਚੁਰੀ ਚ ਬਣੀ ਹੋਈ ਇਹ ਬਿਲਡਿੰਗ ਦੇ ਵਿੱਚ ਬਹੁਤ ਸਾਰੇ ਆਫਿਸਰਸ ਸੀਗੇ। CEO ਡੈਨਿਸ਼ ਚੈਂਬਰ ਆਫ ਕਾਮਰਸ ਨੇ ਇਹ ਕਿਹਾ ਕਿ ਮੈਂ ਇੰਨਾ ਅਪਸੈਟ ਆ ਤੇ ਮੇਰੇ ਕਲੀਗਸ ਇੰਨੇ ਅਪਸੈਟ ਆ, ਅਸੀਂ ਕੁਝ ਵੀ ਡਿਸਕ੍ਰਾਈਬ ਨਹੀਂ ਕਰ ਸਕਦੇ ਹੈਗੇ। ਸਾਡੀਆਂ ਬਹੁਤ ਸਾਰੀਆਂ ਪੇਂਟਿੰਗਸ, ਬਹੁਤ ਸਾਰਾ ਜਿਹੜਾ ਕਲਚਰ ਦਾ ਜਿਹੜਾ ਸਮਾਨ ਉਸ ਹਿਸਟੋਰੀਕਲ ਜਿਹੜਾ ਇੱਕ ਲੈਂਡਮਾਰਕ ਆ ਉਹਦੇ ਵਿੱਚ ਰੱਖਿਆ ਹੋਇਆ ਸੀ, ਤੇ ਜੋ ਅੱਗ ਦੀ ਭੇਂਟ ਝੜ ਗਿਆ ਜਿਹੜਾ। ਤੇ ਕਹਿੰਦੇ ਵੀ ਕੰਪਿਊਟਰਸ ਤੇ ਔਨ ਲੁੱਕਰ ਬਹੁਤ ਸਾਰੇ ਲੋਕ ਦੇਖਦੇ ਰਹੇ ਜਿਸ ਹਿਸਾਬ ਦੇ ਨਾਲ ਉੱਥੇ ਅੱਗ ਲੱਗੀ। ਤੇ ਇਸ ਬਿਲਡਿੰਗ ਦੀ 56 ਮੀਟਰ ਉੱਚੀ ਸਪਾਇਰ ਜੋ ਆ ਉਹ ਵੀ ਅੱਗ ਦੀ ਭੇਂਟ ਚੜ ਗਈ ਹੈਗੀ ਆ। ਡੈਨਮਾਰਕ ਦੇ ਡਿਪਟੀ ਪ੍ਰਾਈਮ ਮਿਨਿਸਟਰ ਟਰੋਇਲ ਪੋਲਸਨ ਨੇ ਇਹ ਕਿਹਾ ਆ ਵੀ ਸਾਡੇ ਲਈ ਇਹ ਇੱਕ ਤਰ੍ਹਾਂ ਨਾਲ ਨੋਟਰ ਡੇਮ ਮੂਵਮੈਂਟ ਹੈਗੀ ਆ। ਇਹ ਉਹਨਾਂ ਨੇ ਉਸ ਅੱਗ ਨੂੰ ਰੈਫਰ ਕੀਤਾ ਜਿਹਦੇ ਨਾਲ ਇੱਕ ਸਪਾਇਰ ਤੇ ਜਿਹੜੀ ਰੂਫ ਆ ਪੂਰੀ ਤਰ੍ਹਾਂ ਪੈਰਿਸ ਦਾ ਇੱਕ ਚਰਚ ਜਿਹੜਾ ਕੈਥੇਡਰਲ ਸੀ ਉਹ 5 ਸਾਲ ਪਹਿਲਾਂ ਸੜ ਕੇ ਸਵਾਹ ਹੋ ਗਿਆ ਸੀ। 8:30 ਵਜੇ ਦੇ ਕਰੀਬ ਉੱਥੇ ਦੇ ਟਾਈਮ ਕੋਪਨਹੈਗਨ ਦੀ ਫਾਇਰ ਡਿਪਾਰਟਮੈਂਟ ਨੇ ਦੱਸਿਆ ਵੀ ਬਿਲਡਿੰਗ ਨੂੰ ਅੱਗ ਲੱਗ ਗਈ। ਉਹਨਾਂ ਨੇ ਬੁਝਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਬਹੁਤ ਸਾਰੀਆਂ ਜਿਹੜੀਆਂ ਪੇਂਟਿੰਗਸ ਆ ਉਹਨਾਂ ਨੂੰ ਉਹ ਰਿਮੂਵ ਕਰਨ ਦੇ ਵਿੱਚ ਕਾਮਯਾਬ ਵੀ ਹੋਏ ਹੈਗੇ ਆ। ਲੱਕਲੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬਿਲਡਿੰਗ ਪੂਰੀ ਤਰ੍ਹਾਂ ਜਿਹੜੀ ਆ ਉਹ ਸੜ ਕੇ ਸਵਾਹ ਹੋ ਗਈ ਹੈਗੀ ਆ। ਜੋ ਬਿਲਡਿੰਗ ਦੇ ਵਿੱਚ ਲੋਕ ਸੀਗੇ ਵੀ ਉਹਨਾਂ ਨੂੰ ਇਵੈਕੂਏਟ ਕਰ ਲਿਆ ਗਿਆ ਹੈ। ਪੁਲਿਸ ਦੇ ਸਪੋਕਸਪਰਸਨ ਜੋ ਆ ਉਹ ਇਹ ਦੱਸ ਰਹੇ ਹੈਗੇ ਆ। ਜਿਹੜੀਆਂ ਜੇ ਤੁਸੀਂ ਪਿਕਚਰਸ ਦੇਖੋ ਬੜੀਆਂ ਡਰਾਉਣੀਆਂ ਜਿਹੜੀਆਂ ਪਿਕਚਰਸ ਹੈਗੀਆਂ ਆ। ਓਲਡ ਸਟਾਕ ਐਕਸਚੇਂਜ ਦੀ ਬਿਲਡਿੰਗ ਸੀ ਜੋ ਕਹਿੰਦੇ ਵੀ ਡੇਟਿੰਗ ਬੈਕ ਟੂ 1625 ਜਾਂਦੀ ਹੈਗੀ ਆ। ਸੋ ਬੜੀ ਪੁਰਾਣੀ ਬਿਲਡਿੰਗ ਸੀ ਜੋ ਅੱਗ ਦੀ ਭੇਂਟ ਚੜ ਗਈ ਹੈਗੀ। ਜੀ ਬਿਲਕੁਲ।
ਅਗਲੀ ਗੱਲ ਕਰੀਏ ਸੁਪਰੀਮ ਕੋਰਟ ਦੇ ਵਿੱਚ 6 ਜਨਵਰੀ ਦੀ ਹਿੰਸਾ ਵਾਲੇ ਜਿਹੜੇ ਮਾਮਲੇ ਵਿੱਚ ਆਰਗੂਮੈਂਟ ਆ ਜ਼ਿਰਾ ਜਿਹੜੀ ਉਹ ਹੋ ਰਹੀ ਆ, ਉਸ ਦੀ ਸੁਣਵਾਈ ਸੁਪਰੀਮ ਕੋਰਟ ਲੈ ਰਿਹਾ ਆ। ਟਰੰਪ ਹੋਣਾ ਦੇ ਉੱਤੇ ਤੇ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਉੱਤੇ ਇਸ ਫੈਸਲੇ ਦਾ ਅਸਰ ਹੋ ਸਕਦਾ ਆ। ਹੁਣ ਤੱਕ ਯੂਐਸ ਦੇ ਪ੍ਰੋਸੀਕਿਊਟਰਸ ਦੇ ਦੁਆਰਾ ਵੱਖ-ਵੱਖ ਮੁਲਕ ਦੇ ਹਿੱਸਿਆਂ ਚੋਂ 350 ਵੱਧ ਲੋਕਾਂ ਨੂੰ 6 ਜਨਵਰੀ ਦੀ ਹਿੰਸਾ ਦੇ ਲਈ ਚਾਰਜ ਕੀਤਾ ਆ, ਜਿਹੜੀ 2021 ਨੂੰ ਹੋਈ ਸੀ। ਇਸ ਦੇ ਵਿੱਚੋਂ 100 ਤੋਂ ਵੱਧ ਜਿਹੜੇ ਰਾਈਟਰਸ ਆ ਉਹਨਾਂ ਨੂੰ ਕਨਵਿਕਟ ਦੋਸ਼ੀ ਪਾਇਆ ਗਿਆ ਤੇ ਸੈਂਟੈਂਸ ਜਿਹੜਾ ਆ ਉਹ ਕੀਤਾ ਗਿਆ obstructing ਔਰ impeding an official proceeding ਦੇ ਚਾਰजेस ਦੇ ਵਿੱਚ। ਦੋਨੋਂ ਹੀ ਪਾਸੇ ਦੇ ਜਿਹੜੇ ਜੱਜ, ਚਾਹੇ ਲਿਬਰਲ ਆ ਚਾਹੇ ਕੰਜ਼ਰਵੇਟਿਵ ਆ, ਇਹ ਕਾਫੀ ਸਕੈਪਟੀਕਲ ਜਿਹੜਾ ਆ ਉਹ ਨਜ਼ਰ ਆ ਰਹੇ ਨੇ ਆਰਗੂਮੈਂਟਸ ਨੂੰ ਜਿਹੜਾ ਉਹ ਲੈ ਕੇ। ਸੋ ਇਹ ਕੇਸ ਜਿਹੜੇ ਟਰੰਪ ਹੁਣਾਂ ਦਾ ਫੈਡਰਲ ਟਰਾਇਲ ਚੱਲ ਰਿਹਾ ਆ, DC ਦੇ ਵਿੱਚ ਚੱਲਣਾ ਆ, ਉਸ ਨੂੰ ਡਾਇਰੈਕਟਲੀ ਇੰਪੈਕਟ ਕਰ ਸਕਦਾ ਆ, ਜਿਸ ਦੇ ਵਿੱਚ ਇਹ ਦੋਸ਼ ਆ ਵੀ ਟਰੰਪ ਹੁਣਾਂ ਨੇ ਪਾਵਰ ਵਿੱਚ ਰਹਿਣ ਦੇ ਲਈ 2020 ਦੀ ਹਾਰ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਆ ਉਹ ਬੰਦਸ਼ਾਂ ਜਿਹੜੀਆਂ ਉਹ ਲਾਈਆਂ ਜਾਂ ਰੋਕਾਂ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਹੈਗੀ ਆ। ਸੋ ਹੁਣ ਦੇਖੋ ਅੱਜ ਦੇ ਇਸ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦਾ ਕੀ ਫੈਸਲਾ ਜਿਹੜਾ ਉਹ ਆਉਂਦਾ ਹੈਗਾ ਆ। ਹੁਣ ਤੋਂ ਕੁਝ ਮਿੰਟਾਂ ਬਾਅਦ ਜਿਹੜੇ ਓਰਲ ਆਰਗੂਮੈਂਟਸ ਆ ਜ਼ਿਰਾ ਜਿਹੜੀ ਆ ਉਹ ਜ਼ਬਾਨੀ ਹੋਣੀ ਸ਼ੁਰੂ ਹੋਊਗੀ ਤੇ ਕੋਰਟ ਦੀ ਜਿਹੜੀ ਰੂਲਿੰਗ ਆ ਉਹ ਮੋਸਟ ਪ੍ਰੋਬਬਲੀ ਜੂਨ ਦੇ ਅਖੀਰ ਤੱਕ ਆਪਣੇ ਸਾਰਿਆਂ ਦੇ ਸਾਹਮਣੇ ਜਨਤਕ ਜਿਹੜੀ ਆ ਉਹ ਹੋਊਗੀ। ਇਸ ਦੇ ਨਾਲ ਜਿਹੜੇ ਲੋਕ ਕਨਵਿਕਟ ਹੋਏ ਨੇ, ਜੇ ਇਸ ਦੇ ਉਲਟ ਫੈਸਲਾ ਆਉਂਦਾ 6 ਜਨਵਰੀ ਵਾਲੀ ਹਿੰਸਾ ਦੇ ਉਲਟ, ਤਾਂ ਉਹ ਬਰੀ ਵੀ ਹੋ ਸਕਦੇ ਆ ਤੇ ਜੇ ਇਹ ਮੰਨਦੇ ਆ ਵੀ ਹਾਂ ਵਾਕਈ ਅਬਸਟਰਕਸ਼ਨ ਹੋਈ ਆ ਤਾਂ ਇਹਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਦੇ ਨਾਲ ਨਾਲ ਟਰੰਪ ਹੋਣਾ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਉਹ ਵੱਧ ਸਕਦੀਆਂ ਆ। ਉਧਰ ਟਰੰਪ ਹੋਣਾ ਦਾ ਹਸ਼ ਮਨੀ ਟਰਾਇਲ ਜਿਹੜਾ ਆ ਉਹ ਚਾਲੂ ਹੋ ਰਿਹਾ ਆ, ਕੱਲ ਤੋਂ ਉਹ ਚਾਲੂ ਹੋ ਰਿਹਾ ਆ। ਅਦਾਲਤ ਵਿੱਚ ਉਹਨਾਂ ਨੂੰ ਉੱਥੇ ਜਾ ਕੇ ਬਹਿਣਾ ਪੈ ਰਿਹਾ ਆ ਤੇ ਨਾਲ ਦੇ ਨਾਲ ਕੱਲ ਉਹ ਵੀ ਤਸਵੀਰਾਂ ਤੇ ਗੱਲਾਂ ਜਿਹੜੀਆਂ ਚਰਚਾ ਦੇ ਵਿੱਚ ਰਹੀਆਂ ਵੀ ਬੈਠੇ ਬੈਠੇ ਟਰੰਪ ਹੁਣੀ ਜਿਹੜੇ ਕਿਤੇ ਨਾ ਕਿਤੇ ਵਿੱਚ ਝਪਕੀਆਂ ਲੈਂਦੇ ਜਿਹੜੇ ਉਹ ਨਜ਼ਰ ਆਏ ਸੀਗੇ। ਇਹ ਜਿਹੜਾ ਹਸ਼ਮਨੀ ਟਰਾਇਲ ਆ ਮੂੰਹ ਬੰਦ ਕਰਾਉਣ ਦੇ ਲਈ ਵੀ ਮੇਰੇ ਬਾਰੇ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਕੁਛ ਨਾ ਜਿਹੜਾ ਉਹ ਦੱਸਿਆ ਜਾਵੇ ਉਸ ਮਾਮਲੇ ਦੇ ਵਿੱਚ ਆ। ਇਸ ਦੇ ਨਾਲ ਨਾਲ ਜਿਹੜਾ ਕ੍ਰਿਮੀਨਲ ਟਰਾਇਲ ਇੱਕ ਹੋਰ ਜਿਹੜਾ ਉਹਨਾਂ ਦਾ ਚੱਲ ਰਿਹਾ, ਜੋ ਕਿ ਉਹਨਾਂ ਨੇ ਬਿਜ਼ਨਸ ਦੇ ਮਾਮਲੇ ਵਿੱਚ ਜਿਹੜੇ ਝੂਠ ਬੋਲੇ ਆ ਨਿਊਯਾਰਕ ਦੇ ਮਾਮਲੇ 'ਚ, ਉੱਥੇ ਆਲਰੇਡੀ ਸੈਟਲਮੈਂਟ ਤਾਂ ਇੱਕ ਹੋਈ ਆ। ਸਰਕਾਰ ਨੇ, ਅਦਾਲਤ ਨੇ ਸੌਰੀ, ਇਹਨਾਂ ਨੂੰ ਜਿਹੜੀ ਸਜ਼ਾ ਜਿਹੜੀ ਪੈਸੇ ਦੇਣ ਦੇ ਲਈ, ਡਾਲਰ ਦੇਣ ਦੇ ਲਈ ਤਾਂ ਆਖਿਆ ਹੀ ਹੈਗਾ ਆ, ਪਰ ਹੁਣ ਉਸ ਤੋਂ ਇਲਾਵਾ ਨਿਊਯਾਰਕ ਦੇ ਵਿੱਚ ਪਰਜਰੀ ਕਰਨਾ ਜਾਂ ਇੱਦਾਂ ਬਿਜ਼ਨਸ ਦੇ ਮਾਮਲੇ 'ਚ ਝੂਠ ਬੋਲਣ ਨੂੰ ਫੈਲਨੀ ਮੰਨਿਆ ਜਾਂਦਾ ਆ। ਸੋ ਉਹ ਮਾਮਲਾ ਵੀ ਜਿਹੜਾ ਕਿ ਕ੍ਰਿਮੀਨਲ ਚਾਰਜ ਆ, ਉਹ ਟਰਾਇਲ ਆ, ਉਹ ਵੀ ਉਹਨਾਂ ਦਾ ਚੱਲ ਰਿਹਾ ਆ। ਜਿਊਰੀ ਸਿਲੈਕਸ਼ਨ ਦੇ ਵਿੱਚ ਜਿਹੜਾ ਹਸ਼ਮਨੀ ਟਰਾਇਲ ਆ ਉਸ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਤੇ ਕਹਿੰਦੇ ਆਉਂਦੇ ਕਈ ਹਫ਼ਤਿਆਂ ਤੱਕ ਉਹਨਾਂ ਨੂੰ ਇਸ ਦੇ ਵਿੱਚ ਅਦਾਲਤ ਵਿੱਚ ਆਉਣਾ ਪੈ ਸਕਦਾ ਹੈ। ਅਗਲੀ ਖਬਰ ਵੱਲ ਚਲੀਏ ਤੇ ਬੀਤੇ ਕੱਲ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਰਸ ਨੇ ਟ੍ਰੈਫਿਕ ਨੂੰ ਬਹੁਤ ਜ਼ਿਆਦਾ ਡਿਸਟਰਪਟ ਕੀਤਾ। ਬਰੁਕਲਿਨ ਬ੍ਰਿਜ ਨਿਊਯਾਰਕ ਦੇ ਵਿੱਚ ਵੀ ਤੇ ਕੈਲੀਫੋਰਨੀਆ ਦੀ ਕਈ ਜਗ੍ਹਾ ਦੇ ਉੱਤੇ ਵੀ ਦਰਜਨਾਂ ਦੇ ਕਰੀਬ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਰਸ ਜੋ ਹੈਗੇ ਆ ਉਹ ਬਰੁਕਲਿਨ ਬ੍ਰਿਜ ਦੇ ਉੱਤੇ ਹਾਜ਼ਰ ਹੋ ਗਏ 3:30 ਵਜੇ ਦੇ ਕਰੀਬ ਤੇ ਉਹਨਾਂ ਨੇ ਪੂਰੇ ਦਾ ਪੂਰਾ ਜਿਹੜਾ ਟ੍ਰੈਫਿਕ ਆ ਉਸ ਨੂੰ ਬੰਦ ਕਰ ਦਿੱਤਾ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਆਫੀਸਰਸ ਬਾਈਸਾਈਕਲਾਂ ਦੇ ਉੱਤੇ ਉਹਨਾਂ ਨੇ ਗਰੁੱਪ ਨੂੰ ਜਿਹੜਾ ਫੋਲੋ ਕੀਤਾ ਤੇ ਉਹ ਤੋਂ ਬਾਅਦ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ। 44 ਦੇ ਕਰੀਬ ਸਮਨ ਇਸ਼ੂ ਕੀਤੇ ਗਏ ਉਹਨਾਂ ਦੇ ਡਿਸਆਰਡਰਲੀ ਕੰਡਕਟ ਦੇ ਤੇ 4 ਲੋਕਾਂ ਦੇ ਉੱਤੇ ਕ੍ਰਿਮੀਨਲ ਚਾਰजेस ਲਾਏ ਗਏ, ਜਿਸ ਤਰ੍ਹਾਂ ਕਿ ਅਸੌਲਟ ਜਾਂ ਰੈਜ਼ਿਸਟਿੰਗ ਅਰੈਸਟ। ਇਹ ਪੂਰੀ ਅਮਰੀਕਾ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਇਦਾਂ ਦੇ ਜਿਹੜੇ ਹੈਗੇ ਆ ਪ੍ਰੋਟੈਸਟ ਕੀਤੇ ਗਏ। ਸੋਮਵਾਰ ਸਵੇਰੇ ਦਰਜਨਾਂ ਦੇ ਕਰੀਬ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਰਸ ਨੇ ਹੈਮਿਲਟਨ ਫਿਸ਼ ਨਿਊਵਰਗ ਵੀਕਨ ਬ੍ਰਿਜ ਜੋ ਹੈਗਾ ਹਡਸਨ ਰਿਵਰ ਦੇ ਉੱਤੇ ਉਸ ਨੂੰ ਵੀ ਰੋਕ ਦਿੱਤਾ ਸੀ। ਡੈਮੋਨਸਟ੍ਰੇਟਰਸ ਇਹ ਕਹਿ ਰਹੇ ਆ ਕਿ ਸਿਵਲ ਡਿਸਓਬੀਡੀਐਂਸ ਕਾਲ ਜਿਹੜੀ ਆ ਉਹ ਫ੍ਰੀ ਪੈਲਸਟੀਨੀਅਨ ਦੇ ਲਈ ਕਰ ਰਹੇ ਹੈਗੇ ਆ। ਨਿਊਯਾਰਕ ਦੀ ਸਟੇਟ ਦੀ ਪੁਲਿਸ ਨੇ ਇਹ ਕਿਹਾ
ਵੀ ਜੋ ਹੈਮਿਲਟਨ ਫਿਸ਼ ਬ੍ਰਿਜ ਦੇ ਉੱਤੇ ਵੀ ਲੋਕਾਂ ਨੇ ਪ੍ਰੋਟੈਸਟ ਕੀਤਾ ਸੀ, ਉਹਨਾਂ ਨੂੰ ਵੀ ਕਬਜ਼ੇ ਦੇ ਵਿੱਚ ਕਸਟਡੀ 'ਚ ਲੈ ਲਿਆ ਗਿਆ। ਸ਼ਿਕਾਗੋ ਦੇ ਵਿੱਚ ਪ੍ਰੋਟੈਸਟਰਸ ਨੇ ਓਹੇਅਰ ਇੰਟਰਨੈਸ਼ਨਲ ਏਅਰਪੋਰਟ ਦੀ ਐਂਟਰੈਂਸ ਨੂੰ ਰੋਕ ਦਿੱਤਾ। ਸੈਨ ਫਰਾਂਸਿਸਕੋ 'ਚ ਗੋਲਡਨ ਗੇਟ ਬ੍ਰਿਜ ਵੀ ਸ਼ਟ ਡਾਊਨ ਕਰ ਦਿੱਤਾ ਤੇ ਇੰਟਰਸਟੇਟ ਓਕਲੈਂਡ ਦਾ ਜਿਹੜਾ I-280 ਹੈਗਾ ਆ, ਉਸ ਨੂੰ ਵੀ ਸ਼ਟ ਡਾਊਨ ਕਰਨਾ ਪਿਆ। ਕੱਲ ਲੋਕਾਂ ਨੂੰ ਬਹੁਤ ਤੰਗੀ ਆਈ ਟ੍ਰੈਫਿਕ ਦੇ ਵਿੱਚ। ਇਹ ਉਸ ਟਾਈਮ ਤੇ ਹੋਇਆ ਜਿਸ ਟਾਈਮ ਦੇ ਉੱਤੇ ਇਰਾਨ ਵਾਲਿਆਂ ਨੇ ਰਿਟੈਲੀਏਟਰੀ ਸਟ੍ਰਾਈਕ ਕੀਤੀ ਸੀ ਇਜ਼ਰਾਈਲ ਦੇ ਅਗੇਂਸਟ, ਤੇ ਹੰਡਰਡਸ ਆਫ ਮਿਜ਼ਾਈਲਸ ਡਰੋਨ ਦੇ ਰਾਹੀਂ ਸਿੱਟੀਆਂ ਵੀ ਸੀਗੀਆਂ। ਬਹੁਤ ਸਾਰੇ ਪ੍ਰੋ ਪੈਲਸਤੀਨੀਅਨ ਪ੍ਰੋਟੈਸਟ ਨਿਊਯਾਰਕ ਸ਼ਹਿਰ ਦੇ ਵਿੱਚ ਟਰਾਈ ਸਿਟੀ ਏਰੀਆ ਦੇ ਵਿੱਚ ਹੋ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਆ। ਸੋ ਪੈਲਸਤੀਨੀਅਨਾਂ ਨੂੰ ਲੈ ਕੇ ਵੀ ਹੁਣ ਤੱਕ 33,000 ਤੋਂ ਵੱਧ ਮਾਰੇ ਜਾ ਚੁੱਕੇ ਆ, 1 ਲੱਖ ਤੋਂ ਵੱਧ ਫੱਟੜ ਹੋ ਚੁੱਕੇ ਆ। 1200 ਦੇ ਕਰੀਬ ਇਜ਼ਰਾਈਲ ਦੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਮਾਰਿਆ ਗਿਆ, 200 ਤੋਂ ਵੱਧ ਹੋਸਟੇਜ ਉਹਨਾਂ ਦੇ ਲਏ ਗਏ ਹੈਗੇ ਆ। ਸੋ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੋਏ ਪ੍ਰੋਟੈਸਟ ਅਮਰੀਕਾ 'ਚ ਬਹੁਤ ਜ਼ਿਆਦਾ ਜਿਹੜੇ ਆ ਉਹ ਪ੍ਰੋ ਦੀਆਂ ਲੋਕਾਂ ਵੱਲੋਂ ਵੱਧ ਰਹੇ ਹੈ। ਜੀ, ਇਸੇ ਤਰ੍ਹਾਂ ਇਲੀਨੋਇਸ, ਨਿਊਯਾਰਕ, ਪੈਸੀਫਿਕ ਨਾਰਥ ਈਸਟ, ਕੈਲੀਫੋਰਨੀਆ, ਇਹਨਾਂ ਸਾਰੇ ਥਾਵਾਂ ਦੇ ਉੱਤੇ ਇਹ ਪ੍ਰੋਟੈਸਟ ਹੋਏ। ਇੱਥੇ ਜਿੱਥੇ ਪੈਲਸਤੀਨ ਦੇ ਹੱਕ ਦੇ ਵਿੱਚ ਜਿਹੜੀਆਂ ਇਹ ਪ੍ਰੋਟੈਸਟ ਹੋਏ, ਉਸ ਦੇ ਨਾਲ ਨੋ ਵਾਰ ਔਨ ਇਰਾਨ, ਉਸ ਦੇ ਵੀ ਜਿਹੜੇ ਨਾਅਰੇ ਆ ਤੇ ਉਸ ਦੇ ਜਿਹੜੇ ਪੋਸਟਰ ਆ, ਇਹਨਾਂ ਦੇ ਵਿੱਚ ਜਿਹੜੇ ਉਹ ਦੇਖੇ ਗਏ। ਉਹ ਹਾਰੇ ਅੰਤਰਰਾਸ਼ਟਰੀ ਏਅਰਪੋਰਟ ਸ਼ਿਕਾਗੋ ਦੇ ਵਿੱਚ ਜਿਹੜਾ ਆ, ਉਸ ਵੱਲ ਨੂੰ ਵੀ ਜਿਹੜੇ ਸਵੇਰੇ 7 ਵਜੇ ਉੱਥੇ ਪ੍ਰਦਰਸ਼ਨਕਾਰੀ ਆ, ਮੁਜ਼ਾਹਰਾਕਾਰੀ ਆ, ਉਹ ਉਧਰਲੇ ਪਾਸੇ ਨੂੰ ਪਹੁੰਚੇ ਸੀਗੇ। ਸੋ ਕਈ ਥਾਵਾਂ ਦੇ ਉੱਤੇ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਹੋਈਆਂ, ਚੁੱਪ ਚਪੀਤੇ ਹੀ ਅਚਨਚੇਤੇ ਇੱਕ ਦਿਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਆਪਾਂ ਨੂੰ ਪ੍ਰੋਟੈਸਟ ਆ ਉਹ ਦੇਖਣ ਨੂੰ ਮਿਲੇ ਆ। ਆਰਥਿਕ ਨਾਕਾਬੰਦੀ ਦੇ ਤੌਰ ਦੇ ਉੱਤੇ ਵੀ ਦੇਖਿਆ ਜਾ ਰਿਹਾ ਵੀ ਇਨਫਰਾਸਟਰਕਚਰ ਦੇ ਵਿੱਚ ਖਲਲ ਪਾ ਕੇ ਜਿਹੜਾ ਉਹ ਨੁਕਸਾਨ ਪਹੁੰਚਦਾ ਜਿਹੜਾ ਉਹ ਜ਼ਰੂਰ ਹੁੰਦਾ ਆ। ਆਮ ਲੋਕ ਇਸ ਦੇ ਬਾਰੇ ਮਿਕਸਡ ਫੀਲਿੰਗਸ ਦੇ ਨਾਲ ਜਿਹੜਾ ਉਹ ਚੱਲ ਰਹੇ ਆ। ਜਿੱਥੇ ਜਿਹੜੇ ਹਮਾਇਤੀ ਆ ਪੈਲਸਤੀਨ ਨੂੰ ਕਹਿੰਦੇ ਵੀ ਇਦਾਂ ਦਾ ਕਰਨ ਦੀ ਲੋੜ ਆ, ਦੂਜੇ ਕਹਿੰਦੇ ਵੀ ਤੁਸੀਂ ਸਾਨੂੰ ਜਿਹੜਾ ਇਸ ਦੇ ਵਿੱਚ ਕਿਉਂ ਤੰਗ ਕਰ ਰਹੇ ਆ। ਅਗਲੀ ਜਿਹੜੀ ਹਜ਼ਰਤ ਸਿੰਘ ਜੀ ਬਾਲਟੀਮੋਰ ਬ੍ਰਿਜ ਦੀ ਜਿਹੜੀ ਗੱਲ ਆ ਉਹ ਕਰਦੇ ਜਾਈਏ। ਕੱਲ ਵੀ ਆਪਾਂ ਸ਼ੇਅਰ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ FBI ਦੇ ਦੁਆਰਾ ਜਿਹੜੀ ਕ੍ਰਿਮੀਨਲ ਜਾਂਚ ਆ ਉਹ ਸ਼ੁਰੂ ਕੀਤੀ ਗਈ ਆ ਵੀ ਕਿਤੇ ਇਹਨਾਂ ਵਿੱਚੋਂ ਕੋਈ ਅਜਿਹੇ ਲੋਕ ਤੇ ਨਹੀਂ ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਕੋਈ ਖਰਾਬੀ ਆ, ਤੇ ਫਿਰ ਵੀ ਜਿਹੜਾ ਸਮੁੰਦਰੀ ਜਹਾਜ਼ ਉਸ ਪਾਸੇ ਵੱਲ ਨੂੰ ਲੈ ਕੇ ਗਏ ਤੇ ਇਵੈਂਚੁਅਲੀ ਅਮਰੀਕਾ ਦੇ ਇਨਫਰਾਸਟਰਕਚਰ ਨੂੰ ਇਹਨਾਂ ਨੇ ਢਾਹ ਲਾਈ ਆ। ਸਾਲਵੇਜ ਕਰੂ ਜਿਹੜਾ ਕਿ ਮਲਬਾ ਕੱਢ ਰਿਹਾ ਆ ਉਸ ਦਰਿਆ ਦੇ ਵਿੱਚੋਂ, ਹੁਣ ਤੱਕ 1000 ਟਨ ਸਟੀਲ ਉਸ ਚੋਂ ਕੱਢਣ 'ਚ ਕਾਮਯਾਬ ਹੋਏ ਆ। ਚੌਥੀ ਜਿਹੜੀ ਲਾਸ਼ ਆ ਉੱਥੇ ਬਰਾਮਦ ਹੋਈ ਆ। 2 ਜਾਣਿਆਂ ਦੀਆਂ ਲਾਸ਼ਾਂ ਅਜੇ ਵੀ ਨਹੀਂ ਲੱਭੀਆਂ ਹੈਗੀਆਂ। ਸੋ 6 ਜਾਣਿਆਂ ਦੀ ਕੁੱਲ ਮੌਤ ਦੱਸੀ ਗਈ ਸੀ ਬਾਲਟੀਮੋਰ ਬ੍ਰਿਜ ਦੇ ਜਿਹੜੇ ਆ ਉਹ ਕੋਲੈਪਸ ਦੇ ਦੌਰਾਨ। 1970 ਦੇ ਦਸ਼ਕ ਦੇ ਵਿੱਚ ਇਹ ਬ੍ਰਿਜ ਬਣਿਆ ਸੀ, 5 ਸਾਲ ਲੱਗੇ ਸੀਗੇ ਉਸ ਟਾਈਮ ਦੇ ਉੱਤੇ ਇਸ ਨੂੰ ਬਣਨ ਦੇ ਲਈ। ਨੀਅਰ ਟੋਟਲ ਕੋਲੈਪਸ 3 ਹਫ਼ਤੇ ਪਹਿਲਾਂ ਬਾਲਟੀਮੋਰ ਫ੍ਰਾਂਸਿਸ ਸਕਾਟ ਕੀ ਬ੍ਰਿਜ ਦਾ ਉੱਥੇ ਹੋਇਆ ਸੀਗਾ। ਚੀਸਪੀਕ 1000 ਦੇ ਜਿਹੜੇ ਵਰਕਰ ਆ ਯੂਨੀਅਨ ਵਾਲੇ ਉੱਥੇ ਕੰਮ ਕਰ ਰਹੇ ਆ। ਜਿਹੜੀ ਈਸਟ ਕੋਸਟ ਦੀ ਸਭ ਤੋਂ ਉੱਚੀ ਜਿਹੜੀ ਕ੍ਰੇਨ ਆ ਉਹ ਇਸ ਟਾਈਮ ਮਲਬਾ ਕੱਢਣ ਦੇ ਵਿੱਚ ਜਿਹੜੀ ਉਹ ਲੱਗੀ ਹੋਈ ਆ। ਕਹਿੰਦੇ ਬਹੁਤ ਸਾਰੀ ਡੈਬਰੀ ਆ, ਮਲਬਾ ਆ, ਰੀਬਾਰ ਆ ਤੇ ਕੰਕਰੀਟ ਆ, ਉਸ ਨੂੰ ਕੱਢਣ ਦੇ ਲਈ ਲੱਗੇ ਹੋਏ ਆ। ਸੋ ਟਾਰਚਿਸ ਦੇ ਨਾਲ ਤੇ ਹੋਰ ਜਿਹੜੀਆਂ ਬਲੋ ਟਾਰਚਿਸ ਦੇ ਨਾਲ ਉਸ ਨੂੰ ਤੋੜ ਭੰਨ ਕੇ ਜਿਹੜੀ ਸਟੀਲ ਆ ਉੱਥੋਂ ਜਿਹੜਾ ਉੱਥੋਂ ਚੱਕਿਆ ਜਾ ਰਿਹਾ ਆ। ਕੋਸ਼ਿਸ਼ ਚੱਲ ਰਹੀ ਸੀ ਵੀ ਇਹ ਜਿਹੜਾ ਚੈਨਲ ਆ ਐਟਲੀਸਟ ਜਿਹੜੇ ਸਮੁੰਦਰੀ ਜਹਾਜ਼ਾਂ ਦੇ ਲੰਘਣ ਦੇ ਲਈ ਉਸ ਨੂੰ ਕੁਛ ਚਿਰ ਦੇ ਵਿੱਚ ਜਿਹੜਾ ਉਹ ਚਾਲੂ ਕੀਤਾ ਜਾ ਸਕੇ, ਪਰ ਅਜਿਹੀ ਥਾਵਾਂ ਤੋਂ ਮਲਬਾ ਕੱਢਣਾ ਵੀ ਬਹੁਤ ਇੱਕ ਔਖਾ ਤੇ ਮੁਸ਼ਕਲ ਕੰਮ ਇਸ ਦੇ ਵਿੱਚ ਰਹਿੰਦਾ ਹੁੰਦਾ ਆ। ਸੋ ਕਹਿੰਦੇ ਵੀ ਦਿਨ ਰਾਤ ਇਸ ਟਾਈਮ ਇਸ ਬ੍ਰਿਜ ਨੂੰ ਜੋ ਪਾਣੀ ਦੇ ਵਿੱਚ ਡਿੱਗਾ ਆ ਉਸ ਦਾ ਮਲਬਾ ਕੱਢਣ ਦੇ ਵਿੱਚ ਲੱਗੇ ਹੋਏ ਆ, ਤੇ ਨਾਲ ਦੇ ਨਾਲ FBI ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਕਹਿੰਦੇ ਵੀ ਸਮੇਂ ਦੇ ਇਸ ਟਾਈਮ ਸਭ ਤੋਂ ਵੱਡਾ ਜਿਹੜਾ ਉਹਨਾਂ ਦੇ ਲਈ ਚੁਣੌਤੀ ਆ ਵੀ ਸਮੇਂ ਸਿਰ ਇਸ ਨੂੰ ਕਿੱਦਾਂ ਉੱਥੋਂ ਸਾਫ਼ ਕਰਕੇ ਨਵੇਂ ਬ੍ਰਿਜ ਦੀ ਉਸਾਰੀ ਦਾ ਕੰਮ ਜਿਹੜਾ ਉਹ ਸ਼ੁਰੂ ਉੱਥੇ ਹੋ ਸਕੇ। ਅਗਲੀ ਖਬਰ ਜਾਰਜੀਆ ਤੋਂ ਆ ਰਹੀ ਹੈ। ਜਾਰਜੀਆ ਦੇ ਓਪੋਜੀਸ਼ਨ ਲੀਡਰ ਨੇ ਜੋ ਮੌਜੂਦਾ ਉੱਥੇ ਦੀ ਪਾਰਲੀਮੈਂਟ ਦਾ ਇੱਕ ਮੈਂਬਰ ਹੈ MP, ਉਸ ਨੂੰ ਕਹਿੰਦੇ ਮੁੱਕਾ ਮਾਰਤਾ, ਉਹਨੂੰ ਜਿਹੜੀ ਪੰਚ ਕੀਤਾ। ਓਪੋਜੀਸ਼ਨ ਲੀਡਰ ਅਲੈਕੋ ਅਲੀਸਾ ਬਿਲੀ ਜੋ ਆ
ਉਸ ਨੇ MP ਮਮੂਕਾ ਨੂੰ ਇੱਕ ਡਿਬੇਟ ਦੇ ਦੌਰਾਨ, ਜਿਹੜੀ ਕਿ ਇੱਕ ਕੰਟਰੋਵਰਸ਼ੀਅਲ ਲਾਅ ਉਹ ਲੈ ਕੇ ਆ ਰਹੇ ਆ, ਜਿਹਦੇ ਵਿੱਚ ਜਿਹੜੇ ਕ੍ਰਿਟਿਕਸ ਆ ਉਹ ਇਹ ਕਹਿ ਰਹੇ ਆ ਵੀ ਫੋਰਨ ਇੰਟਰਫੀਅਰੈਂਸ ਬਿੱਲ ਇੱਕ ਤਰ੍ਹਾਂ ਦੇ ਨਾਲ ਆਥੋਰੀਟੇਰੀਅਨ ਲਾਅ ਦੇ ਮੁਤਾਬਕ ਉਹ ਇੰਸਪਾਇਰ ਕੀਤਾ ਗਿਆ ਹੈ ਰਸ਼ੀਆ ਦੀ ਤਰ੍ਹਾਂ, ਜਿਸ ਤਰ੍ਹਾਂ ਆਪਾਂ ਦੇਖਦੇ ਹੀ ਹਾਂ ਇੰਡੀਆ ਦੇ ਵਿੱਚ ਵੀ ਜੋ ਕੁਝ ਵਾਪਰਿਆ। ਸੋ ਹਜ਼ਾਰਾਂ ਦੇ ਕਰੀਬ ਪ੍ਰੋਟੈਸਟਰਸ ਨੇ ਪ੍ਰੋਟੈਸਟ ਕੀਤਾ ਜਾਰਜੀਆ ਦੀ ਕੈਪੀਟਲ ਟਿਬਲਿਸੀ ਵਿੱਚ, ਤੇ ਉਸ ਤੋਂ ਬਾਅਦ ਇਹ ਬਹਿਸ ਹੋ ਰਹੀ ਸੀ ਉੱਥੇ ਦੀ ਪਾਰਲੀਮੈਂਟ ਦੇ ਵਿੱਚ, ਤੇ ਆਪੋਜੀਸ਼ਨ ਦੇ ਇੱਕ MP ਨੇ ਦੂਜੇ MP ਨੂੰ ਜਿਹੜਾ ਆ ਪੰਚ ਕੀਤਾ ਤੇ ਉਹਦੇ ਸੱਟਾਂ ਵੀ ਲੱਗ ਗਈਆਂ। ਜੀ, ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਆ ਉਸ ਉੱਤੇ ਆਪਾਂ ਨਜ਼ਰ ਜਿਹੜੀ ਉਹ ਮਾਰਾਂਗੇ, ਤੇ ਇਵੈਂਚੁਅਲੀ ਜਿਹੜੀ ਆ ਆਪਾਂ ਗੱਲਬਾਤ ਇਕੋਨਮੀ ਨੂੰ ਲੈ ਕੇ ਵੀ ਜਿਹੜੀ ਉਹ ਕਰਨੀ ਆ। US ਇਕੋਨਮੀ ਨੂੰ ਲੈ ਕੇ ਕੀ ਚੱਲ ਰਿਹਾ ਆ, ਫੈਡ ਜਿਹੜੇ ਰੇਟ ਕੱਟਸ ਨੂੰ ਲੈ ਕੇ ਉਹਦੇ ਬਾਰੇ ਕੀ ਸੋਚ ਰਹੀ ਆ, ਉਹਦੇ ਬਾਰੇ ਯਾਹੂ ਫਾਈਨੈਂਸ ਦੇ ਵਿੱਚ ਅੱਜ ਕੁਝ ਆਰਟੀਕਲ ਆਇਆ ਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮਿਲਦੇ ਆ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सबका स्वागत है। ਸੋ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਇੱਕ ਜਿਹੜੀ ਹਰਜੋਤ ਸਿੰਘ ਜੀ ਆਪਾਂ ਜਿਹੜੀ ਸ਼ਿਪ ਦੀ ਗੱਲ ਕਰ ਰਹੇ ਸੀਗੇ ਉਸ ਦੇ ਵਿੱਚ ਹੁਣ ਇੱਕ ਹੋਰ ਨਵੀਂ ਰਿਪੋਰਟ ਸਾਹਮਣੇ ਆਈ ਜੀ। ਆ। ਉਸ ਖਬਰ ਨੂੰ ਜੇ ਥੋੜਾ ਜਿਹਾ ਕੰਟੀਨਿਊ ਕਰ ਲਈਏ, ਐਸੋਸੀਏਟ ਪ੍ਰੈਸ ਦੇ ਜਿਹੜੇ ਸੋਰਸਿਸ ਆ ਇਹ ਦਾਵਾ ਕਰ ਰਹੇ ਆ ਵੀ ਜਦੋਂ ਇਹ ਸ਼ਿਪ ਡੌਕ ਸੀਗੀ, ਯਾਨੀ ਕਿ ਬੰਦਰਗਾਹ ਦੇ ਉੱਤੇ ਖੜੀ ਸੀਗੀ, ਇਹਦੇ ਵਿੱਚ ਪਹਿਲਾਂ ਹੀ ਇਲੈਕਟ੍ਰੀਕਲ ਇਸ਼ੂਜ਼ ਜਿਹੜੇ ਆ ਉਹ ਚੱਲ ਰਹੇ ਸੀਗੇ। ਸੋ FBI ਦੀ ਇਨਵੈਸਟੀਗੇਸ਼ਨ ਹੁਣ ਇਹ ਸਾਰੇ ਐਂਗਲਸ ਤੋਂ ਦੇਖੂਗੀ। ਕਿਸੇ ਇੱਕ ਬੰਦੇ ਨੂੰ ਜਿਹਨੂੰ ਜਾਣਕਾਰੀ ਸੀ ਇਸ ਮਾਮਲੇ ਦੇ ਵਿੱਚ, ਉਸਨੇ ਐਸੋਸੀਏਟ ਪ੍ਰੈਸ ਦੇ ਨਾਲ ਗੱਲ ਕਰਕੇ ਗੁਪਤ ਰਹਿ ਕੇ ਇਹ ਜਿਹੜੀ ਹੁਣ ਇੱਕ ਵੱਡਾ ਖੁਲਾਸਾ ਆ ਉਹ ਕੀਤਾ ਹੈਗਾ ਆ ਵੀ ਪੋਰਟ ਛੱਡਣ ਤੋਂ ਪਹਿਲਾਂ ਇਲੈਕਟ੍ਰੀਕਲ ਇਸ਼ੂਜ਼ ਕੁਝ ਘੰਟੇ ਪਹਿਲਾਂ ਹੀ ਉਸ ਦੇ ਵਿੱਚ ਆਏ ਸੀ। ਡਾਲੀ ਸ਼ਿਪ ਜਦੋਂ ਬਾਲਟੀਮੋਰ ਬੰਦਰਗਾਹ ਤੋਂ ਤੁਰੀ ਸੀ 26 ਮਾਰਚ ਨੂੰ, ਕਾਫੀ ਜ਼ਿਆਦਾ ਉਸ ਦੇ ਵਿੱਚ ਸਮਾਨ ਸੀਗਾ, ਸ਼੍ਰੀਲੰਕਾ ਵੱਲ ਨੂੰ ਜਾ ਰਹੀ ਸੀਗੀ ਤੇ ਉਹਦੇ ਵਿੱਚ ਬਿਜਲੀ ਫੇਲੀਅਰ, ਧੂਆਂ, ਕਾਲਾ ਧੂਆਂ ਨਿਕਲਣਾ, ਉਹ ਸਾਰਾ ਕੁਝ ਦੇਖਿਆ ਗਿਆ ਤੇ ਇਵੈਂਚੁਅਲੀ ਉਹ ਬਾਲਟੀਮੋਰ ਦੇ ਉਸ ਜਿਹੜੇ ਬ੍ਰਿਜ ਦੇ ਵਿੱਚ ਇੱਕ ਕਾਲਮ 'ਚ ਵੱਜੀ, ਜਿੱਥੇ ਬਾਅਦ ਦੇ ਵਿੱਚ ਉਹ ਪੁਲ ਨਾਲ ਦੇ ਨਾਲ ਹੀ ਉੱਥੇ ਜਿਹੜਾ ਉਹ ਡਿੱਗ ਪਿਆ ਸੀਗਾ। ਸੋ ਹੁਣ ਇਹ ਜਿਹੜਾ ਇੱਕ ਆਇਆ ਖੁਲਾਸਾ, ਇਹ ਹੁਣ ਹੋਰ ਪਾਸੇ ਵੱਲ ਨੂੰ ਵੀ ਇਸ਼ਾਰਾ ਜਿਹੜਾ ਉਹ ਕਰ ਰਿਹਾ ਆ ਵੀ ਇਹ ਕੀ ਚੱਕਰ ਹੋਇਆ ਵੀ ਇਹ ਜੇ ਸ਼ਿਪ ਦੇ ਵਿੱਚ ਪਹਿਲਾਂ ਹੀ ਖਰਾਬੀ ਸੀ, ਇਸ ਨੂੰ ਪਾਣੀ ਦੇ ਵਿੱਚ ਕਿਉਂ ਜਾਣ ਦਿੱਤਾ ਗਿਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਇਹ ਬੇਕਰਸਫੀਲਡ ਦੇ ਸੰਬੰਧ ਦੇ ਵਿੱਚ ਆਪਾਂ ਬਹੁਤ ਵਾਰ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਹਾਂ ਵੀ ਬੇਕਰਫੀਲਡ ਸ਼ਹਿਰ ਦੇ ਵਿੱਚ ਡਰੰਕ ਡਰਾਈਵਿੰਗ ਨੂੰ ਲੈ ਕੇ, DUI ਨੂੰ ਲੈ ਕੇ ਤੇ ਇਦਾਂ ਦਾ ਸ਼ਹਿਰ ਵੀ ਹੈਗਾ। ਪਰ ਰੀਸੈਂਟ ਸਰਵੇ ਆਏ ਆ ਵੀ ਬੇਕਰਸਫੀਲਡ ਸ਼ਹਿਰ ਕੈਲੀਫੋਰਨੀਆ ਦਾ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈਗਾ। ਬਹੁਤ ਸਾਰੇ ਲੋਕ ਲਾਸ ਐਂਜਲਸ, ਸੈਨ ਫਰਾਂਸਿਸਕੋ, ਓਕਲੈਂਡ ਤੋਂ ਇਸ ਸ਼ਹਿਰ ਨੂੰ ਭੱਜ ਰਹੇ ਆ, ਇਸ ਸ਼ਹਿਰ ਦੇ ਵਿੱਚ ਘਰ ਖਰੀਦ ਰਹੇ ਹੈਗੇ ਆ। ਔਰੇਂਜ ਕਾਉਂਟੀ ਦੇ ਵਿੱਚ ਇੱਕ ਉਹਨਾਂ ਨੇ ਕਿਸੇ ਪਰਿਵਾਰ ਦੀ ਐਗਜ਼ਾਮਪਲ ਦਿੱਤੀ ਵੀ ਕਿਸ ਤਰ੍ਹਾਂ ਉਹਨਾਂ ਦੇ ਹੋਰ ਦੋਸਤ ਮਿੱਤਰ, ਰਿਸ਼ਤੇਦਾਰ ਮੂਵ ਹੋ ਰਹੇ ਸੀ ਬੇਕਰਸਫੀਲਡ 'ਚ, ਤੇ ਉਹ ਕਹਿੰਦਾ ਵੀ ਮੈਂ ਇਹ ਸੋਚਦਾ ਸੀ ਵੀ ਉਹ ਉੱਥੇ ਜਿਹੜਾ ਖੇਤਾਂ ਵਾਲਾ ਸ਼ਹਿਰ ਹੈਗਾ ਆ, ਉੱਥੇ ਗਾਈਆਂ ਆ ਜਾਂ ਫਾਰਮਸ ਹੈਗੇ ਆ, ਪਰ ਜਦੋਂ ਕਹਿੰਦਾ ਮੈਂ ਸੋਚਿਆ ਨਹੀਂ ਸੀ ਵੀ ਉੱਥੇ ਕਾਸਕੋ ਜਾਂ ਇਨ ਐਂਡ ਆਊਟ ਵੀ ਹੋਊਗੇ। ਸੋ ਉਸਨੇ ਔਰੇਂਜ ਕਾਉਂਟੀ ਦੇ ਵਿੱਚ ਆਪਣਾ 1.4 ਮਿਲੀਅਨ ਦਾ ਘਰ ਵੇਚ ਕੇ ਬੇਕਰਸਫੀਲਡ ਦੇ ਵਿੱਚ 4.5 ਲੱਖ ਦਾ ਜਿਹੜਾ ਘਰ ਲੈ ਲਿਆ। ਸੋ ਅੱਜ ਸੈਨ ਫਰਾਂਸਿਸਕੋ ਗੇਟ ਨੇ ਇੱਕ ਬਹੁਤ ਵੱਡੀ ਸਟੋਰੀ ਰਨ ਕੀਤੀ ਹੈਗੀ ਹੈ, ਡੀਚਿੰਗ ਦਾ ਰੈਟ ਰੇਸ। ਉਹ ਕਹਿੰਦੇ ਵੀ ਜਿਹੜੇ ਮਹਿੰਗੇ ਸ਼ਹਿਰ ਆ, ਜਿਸ ਤਰ੍ਹਾਂ ਮੈਂ ਨਾਂ ਲਈ ਆ ਸੈਨ ਫਰਾਂਸਿਸਕੋ, ਓਕਲੈਂਡ, ਲਾਸ ਐਂਜਲਸ, ਔਰੇਂਜ ਕਾਉਂਟੀ ਦੇ, ਵੀ ਉੱਥੇ ਲੋਕ ਬਸ ਹੈਂਡ ਟੂ ਮਾਊਥ ਆ, ਭੱਜ ਰਹੇ ਆ ਵੀ ਕਿਸ ਤਰ੍ਹਾਂ ਜਿਹੜੀਆਂ ਮੌਰਗੇਜ ਦੀਆਂ ਪੇਮੈਂਟ ਦੇਣੀਆਂ ਹੈਗੀਆਂ। ਸੋ ਇਸੇ ਤਰ੍ਹਾਂ ਇੱਕ ਪਰਿਵਾਰ ਟੂਸਟਨ ਤੋਂ ਮੂਵ ਹੋਇਆ, ਕਹਿੰਦੇ ਵੀ ਉਹਨਾਂ ਨੇ 1.1 ਮਿਲੀਅਨ ਡਾਲਰ ਦਾ ਘਰ ਵੇਚ ਕੇ 4.5 ਲੱਖ ਦਾ ਘਰ ਬੇਕਰਸਫੀਲਡ 'ਚ ਲੈ ਲਿਆ ਤੇ ਮੌਰਗੇਜ ਉਹਨਾਂ ਦੀ $2,600 ਘੱਟ ਸੀ ਪਹਿਲੇ ਘਰ ਨਾਲੋਂ। ਤੇ ਕਿਉਂਕਿ ਬਹੁਤ ਸਾਰੇ ਲੋਕ ਜੋ ਵਰਕ ਫਰੋਮ ਹੋਮ ਵੀ ਆ ਤੇ ਉਹਨਾਂ ਲਈ ਇਹ ਬਹੁਤ ਵਧੀਆ ਚਾਂਸ ਹੈਗਾ ਆ
ਤੇ ਉਹ ਸਸਤੇ ਏਰੀਏ ਦੇ ਵਿੱਚ ਮੂਵ ਹੋ ਰਿਹਾ ਹੈ। ਦੂਸਰਾ ਜੋ ਕ੍ਰਾਈਮ ਰੇਟ ਜਿਸ ਹਿਸਾਬ ਨਾਲ ਲਾਸ ਐਂਜਲਸ, ਸੈਨ ਫਰਾਂਸਿਸਕੋ, ਓਕਲੈਂਡ ਇਹਨਾਂ ਸ਼ਹਿਰਾਂ 'ਚ ਵੱਧ ਰਿਹਾ ਹੈਗਾ। ਔਰੇਂਜ ਕਾਉਂਟੀ 'ਚ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਤੇ ਲੋਕ ਖੁੱਲੇ ਏਰੀਏ ਨੂੰ ਮੂਵ ਹੋ ਰਹੇ ਹੈਗੇ ਆ। ਤੇ ਕਹਿੰਦੇ ਇਕੱਲੇ ਉੱਥੇ ਖੇਤ ਜਾਂ ਫਾਰਮਸ ਜਾਂ ਹੋਰ ਜਿਹੜੇ ਪਸ਼ੂ ਨਹੀਂ, ਉੱਥੇ ਉਹਨਾਂ ਦੇ ਵੱਡੇ ਵੱਡੇ ਜਿਹੜੇ ਹੈਗੇ ਹਰਡਸ, ਪਰ ਉੱਥੇ ਬਹੁਤ ਸਾਰੀਆਂ ਕੰਪਨੀਆਂ ਵੀ ਹੈਗੀਆਂ, ਆਇਲ ਇੰਡਸਟਰੀ ਹੈਗੀ ਆ, ਟਰੱਕਿੰਗ ਦਾ ਬਹੁਤ ਵੱਡਾ ਬਿਜ਼ਨਸ ਆ, ਹੋਰ ਆਫਿਸਸ ਗਵਰਨਮੈਂਟ ਦੇ ਬਹੁਤ ਜ਼ਿਆਦਾ ਹੈਗੇ ਆ। ਸੋ ਕਹਿੰਦੇ ਵੀ ਬੇਕਰਸਫੀਲਡ ਦੇ ਇੱਕ ਰੀਅਲ ਸਟੇਟ ਏਜੰਟ ਅਰਨੈਸਟੋ ਓਸੂਨਾ ਨੇ ਇਹ ਦੱਸਿਆ ਵੀ ਘਰ ਲੱਭਣੇ ਬਹੁਤ ਮੁਸ਼ਕਲ ਹੋਏ। ਉਹ ਕਹਿੰਦੇ ਵੀ ਇੱਕ ਕਸਟਮਰ ਨੂੰ ਮੈਂ ਘਰ ਦਿਖਾ ਲਿਆ ਸੀ, ਘੱਟੋ ਘੱਟ 50 ਘਰ ਦਿਖਾ ਲਏ ਤੇ ਆਲਰੇਡੀ ਜਦੋਂ ਆਪਾਂ ਆਫਰ ਦੀ ਗੱਲ ਕਰਦੇ ਸੀ ਤੇ ਉਹ ਘਰ ਵਿਕ ਚੁੱਕਿਆ ਹੁੰਦਾ ਸੀ। ਸੋ ਉੱਥੇ ਜਿਹੜੀ ਡਿਮਾਂਡ ਆ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਬੇਕਰਸਫੀਲਡ 'ਚ ਹੋਈ ਆ। ਫਰਵਰੀ 2024 ਦੇ ਵਿੱਚ ਜਿਹੜੀ ਮੀਡੀਅਮ ਸੇਲ ਪ੍ਰਾਈਸ ਸਿੰਗਲ ਫੈਮਿਲੀ ਹੋਮ ਦੀ ਆ, ਉਹ 60% ਹਾਈ ਆ 2019 ਨਾਲੋਂ। ਸੋ 50 ਸਾਲਾਂ ਦੇ ਵਿੱਚ ਘਰਾਂ ਦੀਆਂ ਪ੍ਰਾਈਸਿਸ 60% ਤੋਂ ਵੀ ਉੱਪਰ ਗਈਆਂ ਹੈਗੀਆਂ ਆ। ਕਰਨ ਕਾਉਂਟੀ ਦੇ ਇਹ ਜਿਹੜਾ ਸਰਵੇ ਆਇਆ ਉਹਦੇ ਜਿਹੜੇ ਇਕਨੋਮਿਕ ਫੋਰਕਾਸਟ ਇਹ ਆਈ ਆ ਵੀ ਸਨ 2027 ਤੱਕ ਇਹ ਵੱਧਦੀ ਜਾਊਗੀ ਪ੍ਰਾਈਸ ਕਰਨ ਕਾਉਂਟੀ ਦੇ ਵਿੱਚ। ਸੋ ਕਿਉਂਕਿ ਹਜੇ ਵੀ ਜੇ ਓਵਰਆਲ 4.5 ਲੱਖ 5 ਲੱਖ ਦੇ ਲਾਗੇ ਛਾਗੇ ਘਰ ਦੇਖੀਏ ਤਾਂ ਪ੍ਰਾਈਸ ਬੜੀ ਠੀਕ ਲੱਗਦੀ ਹੈਗੀ ਆ। ਤੇ ਲੋਕ ਜੋ ਆ ਵੱਖ-ਵੱਖ ਏਰੀਏ ਤੋਂ, ਵੱਖ-ਵੱਖ ਸ਼ਹਿਰਾਂ ਤੋਂ ਇਸ ਟਾਊਨ ਦੇ ਵਿੱਚ ਮੂਵ ਹੋ ਰਹੇ ਹੈਗੇ। ਜੀ ਬਿਲਕੁਲ, ਨਹੀਂ ਤਾਂ ਪਿਛਲੇ ਦਿਨਾਂ 'ਚ ਤਾਂ ਬੇਕਰਸਫੀਲਡ ਹੋਰ ਕੰਮ ਦੇ ਲਈ ਮਸ਼ਹੂਰ ਹੋਇਆ ਸੀ ਜਦੋਂ ਉਹਨਾਂ ਦੀ ਸਿਟੀ ਕੌਂਸਲ ਦੀ ਮੀਟਿੰਗ 'ਚ ਜਾ ਕੇ ਇੱਕ ਬੀਬੀ ਨੇ ਸਾਰਿਆਂ ਨੂੰ ਮਾਰਨ ਦੀ ਧਮਕੀ ਤੱਕ ਵੀ ਜਿਹੜੀ ਉਹ ਦੇ ਦਿੱਤੀ ਸੀਗੀ, ਤੇ ਬਾਅਦ 'ਚ ਉਹਨੂੰ ਗ੍ਰਿਫਤਾਰ ਕੀਤਾ ਤੇ ਫਿਰ ਅਦਾਲਤ ਵਿੱਚ ਉਹ ਰੋਂਦੀ ਨਜ਼ਰ ਆਉਂਦੀ ਸੀਗੀ। ਸੋ ਚਲੋ ਕੁਛ ਪਰ ਇਹ ਵੀ ਆ ਹਰਜੋਤ ਸਿੰਘ ਜੀ, ਹੁਣ ਜਿੱਦਾਂ ਤੁਸੀਂ ਇਹ ਸਾਰਾ ਚੀਜ਼ਾਂ ਦਾ ਜ਼ਿਕਰ ਕੀਤਾ, ਘਰ ਚਲੋ ਨੋ ਡਾਊਟ ਉੱਥੇ ਬਾਕੀ ਬੇ ਏਰੀਏ ਉਹਨਾਂ ਚੀਜ਼ਾਂ ਦੇ ਮੁਕਾਬਲੇ ਬੈਟਰ ਆ ਪ੍ਰਾਈਸਿਸ, ਪਰ ਹੁਣ ਜਿਹੜਾ ਵਰਕ ਫਰੋਮ ਹੋਮ ਵਾਲਾ ਸਿਲਸਿਲਾ ਆ ਉਹ ਵੀ ਹੌਲੀ ਹੌਲੀ ਕੰਪਨੀਆਂ ਜਿਹੜੀਆਂ ਉਹ ਤੋੜ ਰਹੀਆਂ ਹੈਗੀਆਂ ਆ। ਇਕਨੋਮਿਕ ਫੋਰਕਾਸਟ ਬੈਟਰ ਆ ਨੋ ਡਾਊਟ, ਉੱਥੇ ਹੁਣ ਟਰੱਕਿੰਗ ਦਾ ਹੱਬ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਣ ਰਹੀਆਂ ਆ। ਆਪਣੀ ਵੀ ਕਮਿਊਨਿਟੀ ਕਾਫੀ ਜ਼ਿਆਦਾ ਉੱਥੇ ਰਹਿੰਦੀ ਆ, ਸੇਮ ਜਿੱਦਾਂ ਆਪਾਂ ਫਰੈਜ਼ਨੋ ਕਾਉਂਟੀ ਦੇ ਵਿੱਚ ਦੇਖਦੇ ਹਾਂ। ਸੋ ਹੋਪਫੁਲੀ ਚੀਜ਼ਾਂ ਜਿਹੜੀਆਂ ਉਹ ਬੈਟਰ ਦੇ ਲਈ ਹੋਣ। ਪਰ ਹਾਂ ਇੱਕ ਚੀਜ਼ ਉੱਥੇ ਦੀ ਜਿਹੜੀ ਬਹੁਤ ਜ਼ਿਆਦਾ ਜਿਹੜੇ ਸਾਰੇ ਜਾਣੇ ਮੂਵ ਹੁੰਦੇ ਆ ਜਾਂ ਮੂਵ ਹੋਏ ਉਹਨਾਂ ਨੂੰ ਉਹ ਪਤਾ ਆ ਵੀ ਏਅਰ ਪੋਲਿਊਸ਼ਨ ਉੱਥੇ ਵਨ ਆਫ ਦਾ ਹਾਈਐਸਟ ਆ ਪੂਰੇ ਕੈਲੀਫੋਰਨੀਆ ਦੇ ਵਿੱਚ। ਤੇਲ ਦਾ ਵੀ ਉੱਥੇ ਕੱਢਿਆ ਜਾਂਦਾ ਆ, ਉਹ ਸਾਰੀਆਂ ਚੀਜ਼ਾਂ ਦੇ ਨਾਲ ਇਹ ਇੱਕ ਉੱਥੇ ਦੀ ਜਿਹੜੀ ਮੁਸ਼ਕਿਲ ਆ ਜਿਸ ਨੂੰ ਲੈ ਕੇ ਕੰਮ ਜਿਹੜਾ ਕਾਫੀ ਉੱਥੇ ਕਰ ਰਹੇ ਆ। ਸੋ ਹੋਪਫੁਲੀ ਜਿਹੜਾ ਉਹ ਚੀਜ਼ਾਂ ਵੀ ਜਿਹੜੀਆਂ ਆ ਉੱਥੇ ਬੈਟਰ, ਗਰਮੀ ਵੀ ਕਾਫੀ ਹੁੰਦੀ ਹੈਗੀ। ਇਕਨੋਮੀ ਦੀਆਂ ਕੁਝ ਹੋਰ ਗੱਲਾਂ ਦੇ ਵਿੱਚ ਹਰਜੋਤ ਸਿੰਘ ਜੀ ਜ਼ਿਕਰ ਕਰਦੇ ਜਾਈਏ ਤਾਂ ਯੂਐਸ ਦੀ ਇਕਨੋਮੀ ਦੇ ਵਿੱਚ ਕਹਿੰਦੇ ਵੀ ਕਈ ਚੀਜ਼ਾਂ ਟੁੱਟ ਸਕਦੀਆਂ ਆ 2025 ਦੇ ਵਿੱਚ ਜੇ ਇੰਟਰਸਟ ਰੇਟ ਹਾਈ ਹੁੰਦੇ ਆ। ਇਹ ਸਾਡਾ ਨਹੀਂ, ਇਹ ਇੱਕ ਜਿਹੜੇ ਸਟ੍ਰੈਟਜਿਸਟ ਹੈਗੇ ਆ ਉਹਨਾਂ ਦਾ ਕਹਿਣਾ ਆ। ਅਲਤਾਫ ਕਾਸਮ ਉਹਨਾਂ ਨੇ CNBC ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਜਿਹੜੀ ਕਲਾਸਿਕ ਮੋਨਿਟਰੀ ਪਾਲਿਸੀ ਆ ਉਹਦੇ ਜਿਹੜੇ ਮੈਕੈਨਿਜ਼ਮ ਇਸ ਟਾਈਮ ਟੁੱਟਾ ਪਿਆ ਆ। ਮੀਨਿੰਗ ਇਹ ਆ ਵੀ ਜੇ ਫੈਡ ਇਸ ਦੇ ਵਿੱਚ ਕੋਈ ਚੇਂਜਸ ਨਹੀਂ ਕਰਦੇ ਤਾਂ ਜਿਹੜੀ ਇਹ ਟ੍ਰਿਕਲ ਡਾਊਨ ਇਨਟੂ ਰੀਅਲ ਇਕਨੋਮੀ ਇਹ ਸੋਚ ਰਹੇ ਆ ਉਹਦੇ ਲਈ ਦੇਰੀ ਹੋ ਜਾਊਗੀ। ਪ੍ਰੋਬਲਮ ਉਹਨਾਂ ਨੇ ਕਿਹਾ ਵੀ ਇਹ ਆ ਵੀ ਜੇ ਰੇਟ ਇਸੇ ਪੱਧਰ ਦੇ ਉੱਤੇ ਹਾਈ ਰਹਿੰਦੇ ਆ ਤਾਂ ਜਿਹੜੀ ਬਿਗ ਵਾਲ ਆਫ ਫਾਈਨੈਂਸਿੰਗ ਆ ਉਹ ਆਊਗੀ ਆਪਣੇ ਸਾਹਮਣੇ, ਤਾਂ ਇਹਦੇ ਨਾਲ ਕਈ ਚੀਜ਼ਾਂ ਜਿਹੜੀਆਂ ਉਹ ਟੁੱਟਣਗੀਆਂ। ਯੂਐਸ ਇਕਨੋਮੀ ਕਹਿੰਦੇ ਵੀ ਇਹ ਇਸ ਟਾਈਮ ਲਹਿਰਾਂ ਵਾਲੇ ਪਾਣੀ ਦੇ ਵਿੱਚ, ਸਟਾਰਮੀ ਵਾਟਰਸ ਦੇ ਵਿੱਚ ਇਹ ਜਾ ਰਹੀ ਆ ਤੇ ਫੈਡ ਰਿਜ਼ਰਵ ਨੂੰ ਜਲਦ ਤੋਂ ਜਲਦ ਇਸ ਉੱਤੇ ਇੰਟਰਸਟ ਰੇਟਸ ਦੇ ਉੱਤੇ ਐਕਸ਼ਨ ਲੈਣ ਦੀ ਜ਼ਰੂਰਤ ਆ। ਉਧਰ ਯਾਹੂ ਫਾਈਨੈਂਸ ਦੇ ਵਿੱਚ ਇੱਕ ਛਪੇ ਆਰਟੀਕਲ ਦੇ ਮੁਤਾਬਕ ਫੈਡ ਦੀ ਕਹਿੰਦੇ ਜਿਹੜੀ ਡੈਡਲਾਈਨ ਆ ਰੇਟ ਕੱਟ ਦੀ ਉਹ ਜਲਦੀ ਹੋ ਸਕਦੀ ਆ ਜਿੰਨੀ ਜਿਹੜੀ ਤੁਸੀਂ ਸੋਚ ਰਹੇ ਆ ਉਸ ਤੋਂ ਵੀ ਪਹਿਲਾਂ ਇਹ ਸੋਚਿਆ ਜਾ ਰਿਹਾ ਸੀਗਾ ਵੀ ਸ਼ਾਇਦ ਮਾਰਚ ਦੇ ਵਿੱਚ ਹੀ ਪਹਿਲਾ ਇੰਟਰਸਟ ਕੱਟ ਆ ਉਹ ਆਪਾਂ ਨੂੰ ਦੇਖਣ ਨੂੰ ਮਿਲੂਗਾ। ਪਰ ਹੁਣ ਅਪ੍ਰੈਲ ਦਾ ਮਹੀਨਾ ਵੀ ਲੰਘ ਚੱਲਾ ਆ, ਅਜੇ ਤੱਕ ਉਸ ਦਾ ਕੋਈ ਜ਼ਿਕਰ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਵੀ ਕਦੋਂ ਤੱਕ ਹੋਊਗਾ। ਪਰ ਹੁਣ ਯਾਹੂ ਫਾਈਨੈਂਸ ਇਹ ਦਾਅਵਾ ਕਰ ਰਿਹਾ ਆ ਵੀ ਲੱਗਦਾ ਆ ਵੀ ਇੰਟਰਸਟ ਰੇਟ ਆਪਾਂ ਨੂੰ ਜਲਦੀ ਦੇਖਣ ਨੂੰ ਮਿਲੂਗਾ।
ਪਹਿਲੋਂ ਇਹ ਵੀ ਸੋਚਿਆ ਜਾ ਰਿਹਾ ਸੀਗਾ ਵੀ ਜਿਹੜੇ 2-3 ਇੰਟਰਸਟ ਰੇਟ ਕੱਟਸ ਇਸ ਸਾਲ ਦੇ ਵਿੱਚ ਆਉਣੇ ਆ, ਹੋ ਸਕਦਾ ਹੈ ਵੀ ਇਲੈਕਸ਼ਨ ਤੋਂ ਪਹਿਲਾਂ ਉਸ ਦੇ ਇਰਦ ਗਿਰਦ ਆਉਣ। ਰੀਸੈਂਟਲੀ ਇੱਕ ਹੋਰ ਆਰਟੀਕਲ ਇਹੀ ਛਪਿਆ ਸੀਗਾ ਵੀ ਜਿਹੜੀਆਂ ਇੰਟਰਸਟ ਰੇਟ ਕੱਟਸ ਤੇ ਇਲੈਕਸ਼ਨ ਈਅਰ ਇਹ ਆਪਸ ਦੇ ਵਿੱਚ ਕੋਲੀਜਨ ਕੋਰਸ ਦੇ ਉੱਤੇ ਨਜ਼ਰ ਆ ਰਹੇ ਆ ਵੀ ਇਹ ਕਿਤੇ ਨਾ ਕਿਤੇ ਮੁਸ਼ਕਲ ਜਿਹੜੀ ਆ ਉਹ ਪਹੁੰਚਾ ਦੇਣਗੇ। ਸੋ ਪਿਛਲੇ ਹਫਤੇ ਕਹਿੰਦੇ ਵੀ ਜਿਹੜਾ ਨਵਾਂ ਐਵੀਡੈਂਸ ਆਪਣੇ ਸਾਹਮਣੇ ਆ ਵੀ ਇਨਫਲੇਸ਼ਨ ਕਿਸੇ ਵੀ ਪਾਸੇ ਜਾਣ ਵਾਲੀ ਨਹੀਂ, ਜਿਹੜੀ ਇਹ 2% ਦੇ ਇਨਫਲੇਸ਼ਨ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਫੈਡ ਲੱਗਾ ਆ, ਪਰ ਅਜੇ ਵੀ 3.5% ਦੇ ਇਰਦ ਗਿਰਦ ਇਹ ਜਿਹੜੀ CPI ਆ, ਜਿਹਨੂੰ ਕੰਜ਼ਿਊਮਰ ਪ੍ਰਾਈਸ ਇੰਡੈਕਸ ਆਖਦੇ ਆ, ਉਹ ਦੇਖਣ ਨੂੰ ਮਿਲ ਰਹੀ ਆ। ਸੋ ਇਨਫਲੇਸ਼ਨ ਉੱਥੇ ਦੀ ਉੱਥੇ ਹੀ ਆ ਤੇ ਹੁਣ ਇਹ ਜਿਹੜਾ ਹੁਣ ਸੋਚਿਆ ਜਾ ਰਿਹਾ ਵੀ ਇੰਟਰਸਟ ਰੇਟਸ ਹੋ ਸਕਦਾ ਆ ਅਗਲੀ ਜਾਂ ਉਸ ਤੋਂ ਅਗਲੀ ਮੀਟਿੰਗ ਦੇ ਵਿੱਚ ਪਹਿਲਾਂ ਆ ਉਹ ਆਪਣੇ ਸਾਹਮਣੇ ਜਿਹੜਾ ਉਹ ਆ ਜਾਵੇ। ਸੋ ਅਕਤੂਬਰ ਦੇ ਵਿੱਚ ਗਰੋਥ ਜਿਹੜੀ ਆ ਉਹ ਫਲੈਟ ਰਹੀ ਹੈਗੀ ਆ। ਰਾਈਟ ਨਾਓ ਜਿਹੜੇ ਡਿਊਚ ਬੈਂਕ ਦੇ ਐਨਲਿਸਟ ਆ ਉਹ ਸੋਚ ਰਹੇ ਆ ਵੀ ਅਪ੍ਰੈਲ ਤੇ ਮਹੀਨੇ ਦੇ ਵਿੱਚ 0.3% ਮੰਥ ਟੂ ਮੰਥ ਜਿਹੜੀ ਗਰੋਥ ਆ ਉਹ ਹੋ ਸਕਦੀ ਆ। ਡਾਓ ਜੋਨਸ ਇੰਡਸਟਰੀਅਲ ਅੱਜ ਰੀਬਾਉਂਡ ਕੀਤਾ ਥੋੜਾ ਜਿਹਾ, ਕਿਉਂਕਿ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਅੱਜ ਇੱਕ ਮੋਡਰੇਟਡ ਜਿਹੜਾ ਡਿਸਕਸ਼ਨ ਗੱਲਬਾਤ ਹੋਣੀ ਹੈਗੀ ਆ, ਉਹਦੇ ਵਿੱਚ ਗਵਰਨਰ ਹੈਗੇ ਆ ਬੈਂਕ ਆਫ ਕੈਨੇਡਾ ਦੇ ਟਿਫ ਮੈਕਲਿਨ, ਉਹ ਵੀ ਹੋਊਗੇ। ਇਹ ਅੱਜ ਬਾਅਦ ਦੁਪਹਿਰ ਉਹਨਾਂ ਦੀ ਗੱਲਬਾਤ ਹੋਣੀ ਆ ਵਾਸ਼ਿੰਗਟਨ DC ਦੇ ਵਿੱਚ ਇੱਕ ਫੋਰਮ ਦੇ ਵਿੱਚ ਕੈਨੇਡੀਅਨ ਇਕਨੋਮੀ ਦੇ ਉੱਤੇ ਵੀ, ਕਿਉਂਕਿ ਕੈਨੇਡਾ ਦਾ ਬਹੁਤ ਬੁਰਾ ਹਾਲ ਆ। ਆਪਾਂ ਦੇਖਦੇ ਹਾਂ ਵੀ ਉਹਨਾਂ ਦਾ ਡਾਲਰ US ਡਾਲਰ ਦੇ ਇੱਕ US ਡਾਲਰ ਦੇ ਬਰਾਬਰ ਕੈਨੇਡਾ ਦਾ $1.38 ਹੋਇਆ ਤੇ ਰੀਅਲ ਸਟੇਟ ਮਾਰਕੀਟ ਦਾ ਬਹੁਤ ਬੁਰਾ ਹਾਲ ਆ ਉੱਥੇ, ਕਿਉਂਕਿ ਇੰਟਰਸਟ ਰੇਟ ਹਾਈ ਆ, ਲੋਕ ਅਫੋਰਡ ਨਹੀਂ ਕਰ ਸਕਦੇ ਹੈਗੇ। ਤੇ ਅੱਜ ਉਸ ਮੀਟਿੰਗ ਦੇ ਵਿੱਚ ਕੀ ਹੁੰਦਾ ਆ ਉਹ ਵੀ ਬਹੁਤ ਕੁਝ ਬਾਹਰ ਆਊਗਾ। ਈਵਨ ਦੋ ਅੱਜ ਡਾਓ ਜੋਨਸ ਇੰਡਸਟਰੀਅਲ ਲਿਟਲ ਬਿਟ ਅਪ ਗਿਆ ਹੈ, ਪਰ ਟੈਸਲਾ ਦਾ ਸਟਾਕ ਇੱਕ ਵਾਰੀ ਫੇਰ ਥੱਲੇ ਡਿੱਗਿਆ ਹੈਗਾ। ਕੱਲ ਵੀ 4% ਦੇ ਕਰੀਬ ਡਿੱਗਿਆ ਸੀ ਤੇ ਹੁਣ ਵੀ ਅੱਜ ਵੀ 4% ਦੇ ਕਰੀਬ ਡਾਊਨ ਗਿਆ, ਜਦੋਂ ਤੋਂ ਹੀ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਅਸੀਂ 14,000 ਤੋਂ ਵੱਧ EMPLOYE ਜੋ ਆ ਉਹ ਲੇ ਆਫ ਕਰਨ ਜਾ ਰਹੇ ਹੈਗੇ ਆ। ਸੋ ਇਕਨੋਮੀ ਦੇ ਵਿੱਚ ਬਹੁਤ ਕੁਝ ਜਿਹੜਾ ਆ ਉਹ ਵਾਪਰ ਰਿਹਾ ਹੈ। ਜੀ ਬਿਲਕੁਲ। ਸੋ ਵਾਲ ਸਟਰੀਟ ਕਾਫੀ ਇੱਕ ਹਿਸਾਬ ਨਾਲ ਲੈ ਕੇ ਡਰੀ ਵੀ ਆ, ਕੰਸਰਨ ਵੀ ਆ ਇਲੈਕਟ੍ਰਿਕ ਵਹੀਕਲ ਉਹਨਾਂ ਦੇ ਜਿਹੜੇ ਮੇਕਰਸ ਨੂੰ ਲੈ ਕੇ। ਕਹਿੰਦੇ ਵੀ ਡਿਮਾਂਡ ਦੀ ਜਿਹੜੀ ਇਸ ਟਾਈਮ ਉਹਨਾਂ ਨੂੰ ਵੱਡੀ ਪ੍ਰੋਬਲਮ ਆ ਉਹ ਆ ਰਹੀ ਆ। ਇਹਨਾਂ ਨੇ ਪ੍ਰਾਈਸਿਸ ਜਿਨ੍ਹਾਂ ਨੇ ਹੁਣ ਸਾਲ ਪਹਿਲਾਂ ਟੈਸਲਾ ਲਈਆਂ ਹੋਣੀਆਂ ਉਹ ਮੱਥੇ ਨੂੰ ਮਾਰਦੇ ਹੋਣੇ ਆ ਹੱਥ ਵੀ ਯਾਰ ਜੇ ਕਿਤੇ ਸਾਲ ਵੇਟ ਕਰ ਲੈਂਦੇ ਤੇ ਇਸ ਟਾਈਮ ਸਸਤੀਆਂ ਜਿਹੜੀਆਂ ਉਹ ਕਾਫੀ ਹੋਈਆਂ ਪਈਆਂ ਸੀ। ਡਿਮਾਂਡ ਕਹਿੰਦੇ ਓਵਰਆਲ ਇਲੈਕਟ੍ਰਿਕ ਵਹੀਕਲਸ ਦੀ ਹੈ ਜ਼ਰੂਰ, ਪਰ ਉਨੀ ਨਹੀਂ ਰਹੀ ਜਿੰਨੀ ਇਹ ਅਨੁਮਾਨ ਲਾਈ ਬੈਠੇ ਸੀਗੇ। ਸੋ ਕੰਪਨੀ ਦੇ ਵਿੱਚੋਂ ਲੋਕਾਂ ਨੂੰ ਕੱਢਣਾ, ਉਸ ਦੇ ਨਾਲ ਰੋਬੋਟਿਕਸ ਤੇ AI ਵੱਲ ਨੂੰ ਉਹਨਾਂ ਦਾ ਹੋਣਾ ਤੇ ਸਸਤੀਆਂ ਥਾਵਾਂ ਦੇ ਉੱਤੇ ਇੰਡੀਆ ਵਰਗੇ ਮੁਲਕ ਦੇ ਵਿੱਚ ਫੈਕਟਰੀ ਬਣਾਉਣ ਵੱਲ ਨੂੰ ਜਿਹੜਾ ਹੋ ਜਾਣਾ। ਅਮਰੀਕਾ ਦੀਆਂ ਜੌਬਸ ਜ਼ਰੂਰ ਜਿਹੜੀਆਂ ਹੋ ਜਾਣਗੀਆਂ। ਉੱਦਾਂ ਅਮਰੀਕਾ ਦੀਆਂ ਜੌਬਸ ਨੂੰ ਲੈ ਕੇ ਇਲਨ ਮਸਕ ਕਹਿੰਦਾ ਤੇ ਬਹੁਤ ਕੁਝ ਰਹਿੰਦਾ ਆ, ਪਰ ਆਪ ਇੱਥੇ ਜੌਬਸ ਕੱਟ ਕਰਕੇ ਦੂਜੇ ਮੁਲਕ ਦੇ ਵਿੱਚ ਇਹ ਆਪ ਲੈ ਕੇ ਜਾ ਰਿਹਾ ਆ। ਇੱਕ ਬ੍ਰੇਕ ਦਾ ਹੋਰ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੇ ਅਖੀਰਲੇ ਹਿੱਸੇ 'ਚ ਗੱਲ ਕਰਾਂਗੇ ਮਾਈਕ ਜੌਨਸਨ ਸਪੀਕਰ, ਕੀ ਵਾਕਿਆ ਹੀ ਉਹਨਾਂ ਦੀ ਜੌਬ ਫੇਰ ਖਤਰੇ ਦੇ ਵਿੱਚ ਜਿਹੜੀ ਉਹ ਆਈ ਆ, ਤੇ ਹੋਰ ਜਿਹੜੀਆਂ ਰਹਿ ਗਈਆਂ ਖਬਰਾਂ ਆ ਉਹਨਾਂ ਉੱਤੇ ਨਜ਼ਰ ਮਾਰਾਂਗੇ। ਮਿਲਦੇ ਬ੍ਰੇਕ ਤੋਂ ਬਾਅਦ 'ਚ।
ब्रेक तो बाद एक फिर आप सब का स्वागत है श्रोते प्रोग्राम अपडेट अमेरिका च हरजोत सिंह जी जी आए नु सत श्री अकाल ਸਤਿ ਸ਼੍ਰੀ ਅਕਾਲ, ਧੰਨਵਾਦ।
ਅਗਲੀ ਗੱਲ ਕਰੀਏ ਹਾਊਸ ਦੇ ਸਪੀਕਰ ਮਾਈਕ ਜੌਨਸਨ, ਉਹਨਾਂ ਦੀ ਜੌਬ ਜਿਹੜੀ ਉਹ ਖਤਰੇ ਦੇ ਵਿੱਚ ਹੋ ਸਕਦੀ ਆ। ਆਪਾਂ ਦੇਖਿਆ ਵੀ ਪਿਛਲੇ ਜਿਹੜੇ ਸਪੀਕਰ ਸੀਗੇ ਮੈਕਾਰਥੀ ਕੈਲੀਫੋਰਨੀਆ ਤੋਂ, ਜਿਹੜੇ ਕਾਂਗਰਸਮੈਨ ਬੇਕਰਸਫੀਲਡ ਤੋਂ, ਉਹਨਾਂ ਦੀ ਜੌਬ ਜਿਹੜੀ ਹੈ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਹੀ ਸਾਥੀ ਰਿਪਬਲਿਕਨਸ ਨੇ ਖੋਹ ਲਈ ਸੀਗੀ ਜਦ ਉਹਨਾਂ ਨੇ ਡੀਲ ਬਣਾਈ ਸੀ ਡੈਮੋਕ੍ਰੇਟਸ ਦੇ ਨਾਲ। ਮਾਈਕ ਜੌਨਸਨ ਵੀ ਜਿਹੜੀਆਂ ਆ ਕੁਛ ਇਸ ਤਰੀਕੇ ਦੇ ਨਾਲ ਡੀਲਸ ਬਣਾਉਣ ਦੀ ਗੱਲ ਕਰ ਰਹੇ ਆ। ਹੁਣ ਰੀਸੈਂਟਲੀ ਦੇਖਿਆ ਜਾਵੇ ਤਾਂ ਇਜ਼ਰਾਈਲ ਯੂਕਰੇਨ ਨੂੰ ਰਾਸ਼ੀ ਮੁਹੱਈਆ ਕਰਾਉਣ ਦੇ ਲਈ ਇੱਕ ਬਿੱਲ ਜਿਹੜਾ ਆ ਉਹ ਸਦਨ ਦੇ ਵਿੱਚ ਉੱਥੇ ਆ ਰਿਹਾ ਆ, ਜਿੱਥੇ ਕਿ ਕੁਛ ਜਿਹੜੇ ਰਿਪਬਲਿਕਨਸ ਉਹ ਕਹਿ ਰਹੇ ਆ ਵੀ ਇਸ ਚੀਜ਼ ਦੇ ਵਿੱਚ ਬਿਲਕੁਲ ਵੀ ਸਮਝੌਤਾ ਤੁਹਾਨੂੰ ਕਰਨਾ ਨਹੀਂ ਚਾਹੀਦਾ। ਇੱਕ ਹੋਰ ਹੁਣ ਰਿਪਬਲਿਕਨ ਰਿਪਰੈਜ਼ੈਂਟੇਟਿਵ ਥਾਮਸ ਮੈਸੀ, ਉਹ ਕਹਿੰਦੇ ਵੀ ਕੋ ਸਪਾਂਸਰ ਕਰ ਸਕਦੇ ਇੱਕ ਐਫਰਟ ਨੂੰ ਜਿਸ ਦੇ ਵਿੱਚ ਮਾਈਕ ਜੌਨਸਨ ਨੂੰ ਉੱਤੋਂ ਕੱਢਿਆ ਜਾ ਸਕਦਾ ਆ ਜਾਂ ਫਿਰ ਉਹਨਾਂ ਨੂੰ ਅਸਤੀਫਾ ਦੇਣ ਦੀ ਉਸ ਦੇ ਵਿੱਚ ਮੰਗ ਆਖੀ ਹੈਗੀ ਆ। ਲੂਜ਼ੀਆਨਾ ਦੇ ਜਿਹੜੇ ਰਿਪਬਲਿਕਨ ਉਹਨਾਂ ਨੇ ਕਿਹਾ ਵੀ ਉਹ ਵਾਰ ਟਾਈਮ ਸਪੀਕਰ ਨੇ, ਇਸ ਟਾਈਮ ਚੁਣੌਤੀਆਂ ਭਰਪੂਰ ਸਮਾਂ ਚੱਲ ਰਿਹਾ ਆ ਤੇ ਮੈਂ ਰਿਜ਼ਾਈਨ ਨਹੀਂ ਕਰੂੰਗਾ। ਕਹਿੰਦੇ ਵੀ ਮੇਰੀ ਨਜ਼ਰ ਦੇ ਵਿੱਚ ਇਹ ਇੱਕ ਬਹੁਤ ਹੀ ਅਬਸਰਡ ਨੋਸ਼ਨ ਆ, ਮਾੜੀ ਚੀਜ਼ ਆ ਵੀ ਹਰ ਇੱਕ ਚੀਜ਼ ਦੇ ਲਈ ਜਿਸ ਚੀਜ਼ ਦੇ ਨਾਲ ਤੁਸੀਂ ਨਹੀਂ ਵੀ ਸਹਿਮਤ ਹੁੰਦੇ ਤਾਂ ਉਹ ਬੰਦੇ ਨੂੰ ਉੱਥੋਂ ਲਾ ਕੇ ਜਿਹੜਾ ਉਹ ਲਾਂਭੇ ਕਰ ਦਿਓ, ਇਹ ਚੀਜ਼ ਠੀਕ ਨਹੀਂ ਹੈਗੀ। ਸੋ ਮੈਸੀ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਆਪਣੇ ਰਿਪਬਲਿਕਨ ਕੋਲੀਗਸ ਨੂੰ ਕਹਿੰਦੇ ਵੀ ਬੰਦ ਕਮਰੇ ਦੇ ਦੌਰਾਨ ਜਿਹੜਾ ਉਹ ਦੱਸਿਆ ਆ ਵੀ ਉਹ ਕੋ ਸਪਾਂਸਰ ਕਰਨ ਜਾ ਰਹੇ ਆ ਜੌਨਸਨ, ਸਪੀਕਰ ਜੌਨਸਨ ਨੂੰ ਆਪਣਾ ਜਿਹੜਾ ਅਹੁਦਾ ਆ ਉਹ ਖਾਲੀ ਕਰਨ ਦੇ ਲਈ। ਜੀ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਪ੍ਰੋ ਪੈਲਸਤੀਨੀਅਨ ਪ੍ਰੋਟੈਸਟਰਸ ਦੀ। ਕੱਲ ਜੋ ਹਾਈਵੇਜ਼ ਵੀ ਬੰਦ ਕੀਤੇ ਗਏ ਸੀ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ, ਇੱਕ ਵਾਰੀ ਫੇਰ ਉਹ ਅੱਜ ਕਾਫੀ ਵੱਡੇ ਪ੍ਰੋਟੈਸਟ ਕਰਨ ਜਾ ਰਹੇ ਆ। ਅੱਜ ਜਿਹੜੇ ਪ੍ਰੋਟੈਸਟ ਹੋਣੇ ਆ ਉਹਨਾਂ ਦੀਆਂ ਜੋ ਟੈਕਨੋਲੋਜੀ ਕੰਪਨੀਜ਼ ਹੈਗੀਆਂ, ਖਾਸ ਕਰਕੇ ਗੂਗਲ ਦੇ ਕੈਂਪਸਸ USA ਦੇ ਵਿੱਚ, ਜਿਹਦੇ ਵਿੱਚ ਸਨੀਵਿਲ ਵੀ ਹੈਗਾ ਆ, ਤੇ ਬੇ ਏਰੀਏ ਦੇ ਵਿੱਚ ਹੋਰ ਐਪਲ ਦੇ, ਐਮਾਜ਼ੋਨ ਦੇ, ਇਹਨਾਂ ਸਾਰੇ ਜੋ ਕੈਂਪਸਸ ਆ ਉਹਨਾਂ ਦੇ ਵਿੱਚ ਉਹਨਾਂ ਦੇ ਕਈ EMPLOYE ਵੀ ਆ ਜਾਂ ਕਈ ਹੋਰ ਲੋਕ ਪ੍ਰੋਟੈਸਟ ਕਰਨ ਜਾ ਰਹੇ ਹੈਗੇ ਆ, ਤਾਂ ਕਿ ਉਹ ਕਹਿੰਦੇ ਵੀ ਜੋ ਫਲਸਤੀਨ ਦੇ ਵਿੱਚ ਜੈਨੋਸਾਈਡ ਹੋ ਰਿਹਾ ਹੈਗਾ ਉਸ ਨੂੰ ਰੋਕਿਆ ਜਾ ਸਕੇ। USA ਦੇ ਟੈਕਸ ਪੇਅਰਸ ਦਾ ਮਨੀ ਜੋ ਇਜ਼ਰਾਈਲ ਨੂੰ ਜਾਂਦਾ ਆ ਉਸ ਨੂੰ ਰੋਕਿਆ ਜਾਵੇ, ਕਿਉਂਕਿ ਉਹਦੇ ਹੀ ਲੈ ਕੇ ਉਹ ਬੰਬਸ ਵਗੈਰਾ ਜੋ ਉੱਥੇ ਮਾਰ ਰਹੇ ਹੈਗੇ ਆ। ਗੋਲਡਨ ਗੇਟ ਬ੍ਰਿਜ ਤੇ 880 ਕੱਲ ਕਾਫੀ ਚਿਰ ਬੰਦ ਰਿਹਾ। ਬਾਅਦ ਦੇ ਵਿੱਚ ਲੋਕਾਂ ਨੂੰ ਉਹਨਾਂ ਨੇ ਅਰੈਸਟ ਵੀ ਕਰ ਲਿਆ ਤੇ ਅੱਜ ਵੱਖ-ਵੱਖ ਕੰਪਨੀਆਂ ਦੇ ਉੱਤੇ ਉਹ ਪ੍ਰੋਟੈਸਟ ਕਰਨ ਜਾ ਰਹੇ ਆ। ਟੈਸਲਾ ਪੁਆਇੰਟ ਦੇ ਉੱਤੇ ਵੀ, ਜਿਹੜਾ ਟੈਸਲਾ ਦਾ ਪਲਾਂਟ ਉੱਥੇ ਵੀ ਪ੍ਰੋਟੈਸਟ ਹੋ ਸਕਦਾ ਹੈਗਾ। ਜੀ ਬਿਲਕੁਲ। ਅਗਲੀ ਜੀ ਹਰਜੋਤ ਸਿੰਘ ਜਾਂਦੇ ਜਾਂਦੇ ਆਪਣਾ ਜਿਹੜਾ ਰੈਫਲ ਚੱਲ ਰਿਹਾ 1170 ਦਾ 1170 AM, ਉਹ ਜ਼ਰੂਰ ਦੱਸਦੇ ਜਾਓ। ਬਿਲਕੁਲ ਜੀ। ਸੋ ਤੀਸਰਾ ਰੈਫਰ ਡਰਾ ਆਉਂਦੇ ਵੀਰਵਾਰ ਨੂੰ ਕੱਢਿਆ ਜਾਣਾ ਆ। ਸੋ ਜਿਨ੍ਹਾਂ ਨੇ ਅਜੇ ਤੱਕ ਉਸ ਡਰਾ ਦੇ ਵਿੱਚ ਆਪਣਾ ਨਾਮ ਨਹੀਂ ਐਡ ਕਰਵਾਇਆ, ਤੁਸੀਂ 1170 AM 1170 1170 AM 1170 AM ਕਿੱਥੇ ਸੁਣਦੇ ਹੋ, ਉਹ ਜਿੱਥੇ ਵੀ ਤੁਸੀਂ ਸੁਣ ਰਹੇ ਆ ਤਾਂ ਉਸ ਦੇ ਲਈ ਤੁਸੀਂ ਆਪਣਾ ਨਾਮ ਲਿਖਵਾਉਣਾ ਆ, ਆਪਣਾ ਫੋਨ ਨੰਬਰ ਤੇ ਆਪਣੇ ਸ਼ਹਿਰ ਦਾ ਨਾਂ, ਤੇ ਤੁਹਾਡਾ ਰੈਫਲ ਦੇ ਵਿੱਚ ਜਿਹੜਾ ਆ ਉਹ ਪਰਚੀ ਪਾਈ ਜਾਊਗੀ ਤੇ ਆਉਂਦੇ ਵੀਰਵਾਰ ਨੂੰ ਜਿਹੜੇ ਫਿਰ ਇਨਾਮ ਕੱਢੇ ਜਾਣੇ ਆ। 1170 ਦੇ ਲਈ ਇਹ ਵੀਕ ਜਿਹੜਾ ਇਹ ਤੀਸਰਾ ਲਾਸਟ ਰੈਫਲ ਜਿਹੜਾ ਹੋਊਗਾ। ਉਸ ਤੋਂ ਬਾਅਦ ਦੇ ਵਿੱਚ ਆਪਾਂ ਦੂਜੇ ਜਿਹੜੇ ਸਟੇਸ਼ਨਸ ਆ ਉਹਨਾਂ ਦੇ ਲਈ ਵੀ ਰੈਫਲ ਆ ਉਹ ਸ਼ੁਰੂ ਕਰਨ ਜਾ ਰਹੇ ਆ। ਸੋ ਗਿਫਟ ਹੈਂਪਰ ਪੰਜਾਬੀ ਰੇਡੀਓ USA ਦੇ ਦੁਆਰਾ ਉਹ ਤੁਹਾਨੂੰ ਦਿੱਤੇ ਜਾਣਗੇ। ਤੁਸੀਂ ਕਾਲ ਕਰਕੇ 408 272 5200 ਦੇ ਉੱਤੇ ਕਾਲ ਕਰਕੇ ਤੁਸੀਂ ਇਸ ਰੈਫਲ ਦੇ ਵਿੱਚ ਆਪਣਾ ਨਾਮ ਜਿਹੜਾ ਆ ਉਹ ਲਿਖਵਾ ਸਕਦੇ ਹੈਗੇ ਆ। ਤੇ ਕਾਲ ਕਰਨ ਦੇ ਲਈ ਹੁਣ ਤੁਸੀਂ ਕਰੋ 408 272 5200 ਦੇ ਉੱਤੇ, ਤੇ ਜਿਹੜਾ ਰੈਫਲ ਆ ਉਸ ਦੇ ਲਈ ਜਿਹੜਾ ਆ ਤੁਸੀਂ ਆਪਣਾ ਨਾਮ ਲਿਖਵਾ ਲਓ। ਤੇ ਜਾਂਦੇ ਜਾਂਦੇ ਅੱਜ ਦੇ ਪ੍ਰੋਗਰਾਮ ਵੀ ਫੇਰ ਦੱਸਦੇ ਜਾਈਏ ਜੀ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦਾ ਆਊਗਾ ਜੀ। ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਫਿਰ ਉਸ ਤੋਂ ਬਾਅਦ 'ਚ ਨਜ਼ਰੀਆ, ਤੇ ਨਜ਼ਰੀਏ ਤੋਂ ਬਾਅਦ 'ਚ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਵਜੇ ਮਿੰਟੂ ਗੁਰਸਰੀਆ ਹੁਣਾਂ ਦੇ ਨਾਲ ਖਬਰ ਤੇ ਨਜ਼ਰ। 2:30 ਵਜੇ ਤੋਂ 3 ਵਜੇ ਦੇ ਵਿੱਚ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ। 3 ਤੋਂ 4 ਵਜੇ ਦੇ ਵਿੱਚ ਅਪਡੇਟ ਅਪਡੇਟ ਫਾਰਮਿੰਗ। ਹਾਂਜੀ 7 ਦੇ ਵਿੱਚ ਅੱਜ ਖੇਤੀਬਾੜੀ ਦਾ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ। ਫਿਰ ਉਸ ਤੋਂ ਉਪਰੰਤ ਘਰੇਲੂ ਨੁਸਖੇ, ਹੋਮ ਰੈਮਡੀਜ਼ ਦਾ ਪ੍ਰੋਗਰਾਮ ਤੁਹਾਡੇ ਲਈ, ਸਿਹਤ ਸੰਭਾਲ 4 ਤੋਂ 5:30।
ਤੇ ਉਹਦੇ ਵਿੱਚ ਕਾਲਾਂ ਲਈਆਂ ਜਾਣਗੀਆਂ ਅੱਜ। ਤੇ ਫਿਰ 5:30 ਤੋਂ 6 ਵਜੇ ਦੇ ਵਿੱਚ ਅਪਡੇਟ ਕੈਲੀਫੋਰਨੀਆ, 6 ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿੱਥੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਜਿੱਥੇ ਆਉਂਦੇ ਵੀਕਐਂਡ ਦੇ ਉੱਤੇ ਨਗਰ ਕੀਰਤਨ ਹੋਣਾ ਹੈ, ਉਹਦੇ ਦੇ ਦੀਵਾਨਾਂ ਦਾ ਜਿਹੜਾ ਸਿੱਧਾ ਪ੍ਰਸਾਰਣ ਆ ਉਹ ਤੁਸੀਂ ਸਰਵਣ ਕਰੋਗੇ। ਤੇ ਫਿਰ 8 ਵਜੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਜਨਾਰਥਰ ਹੋਣਾ ਦੇ ਨਾਲ ਕਦੀ ਤੇ ਹੱਸ ਬੋਲਵੇ ਪ੍ਰੋਗਰਾਮ ਫਿਰ 10 ਵਜੇ ਤੱਕ ਉਸ ਤੋਂ ਉਪਰੰਤ ਜਿਹੜਾ ਉਹ ਚੱਲੇਗਾ ਮਸੂਦ ਮੱਲੀ ਹੋਣਾ ਦੇ ਨਾਲ। ਸੋ ਇਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ ਤੇ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜੇ ਰਹਿਣਾ। ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।